ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਲਈ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੱਲ ਰਾਤੀ ਰਸ਼ੀਆ ਨੇ ਯੂਕਰੇਨ ਦੇ ਵੱਲ ਹਾਈਪਰਸੋਨਿਕ ਮਿਸਲਸ ਜੋ ਹੈਗੀਆਂ ਆ 6 ਰਸ਼ੀਅਨ ਕਿੰਜ਼ਲ ਮਿਸਲਸ ਇੱਕੋ ਰਾਤ ਦੇ ਵਿੱਚ ਛੱਡੀਆਂ ਤੇ ਉਸ ਨੂੰ ਯੂਕਰੇਨ ਵਾਲਿਆਂ ਨੇ ਸ਼ਾਟ ਡਾਊਨ ਕਰ ਲਿਆ, ਕਿਉਂਕਿ ਉਹਨਾਂ ਦੇ ਕੋਲ ਹੁਣ US ਦਾ ਡਿਫੈਂਸ ਸਿਸਟਮ ਹੈਗਾ ਆ। ਦੂਸਰੇ ਪਾਸੇ ਰਸ਼ੀਆ ਵਾਲੇ ਕਲੇਮ ਕਰ ਰਹੇ ਆ ਵੀ ਅਸੀਂ ਜਿਹੜਾ ਡਿਫੈਂਸ ਸਿਸਟਮ ਸੀ ਉਸ ਨੂੰ ਪੂਰੀ ਤਰ੍ਹਾਂ ਡਿਸਟਰੋਏ ਕਰ ਦਿੱਤਾ ਆ, ਪਰ ਯੂਕਰੇਨ ਵਾਲੇ ਕਹਿੰਦੇ ਆ ਵੀ ਅਸੀਂ ਸਾਰੀਆਂ ਦੀਆਂ ਸਾਰੀਆਂ ਜੋ 6 ਦੇ ਕਰੀਬ ਕਿੰਜ਼ਲ ਮਿਸਲ ਸੀਗੀਆਂ, ਜਿਹਦੇ ਵਿੱਚ ਵੋਲੀ ਆਫ 18 ਮਿਸਲਸ ਟੋਟਲ ਰਸ਼ੀਆ ਵਾਲਿਆਂ ਨੇ ਫਾਇਰ ਕੀਤੀਆਂ ਸੀ ਯੂਕਰੇਨ 'ਚ ਪਿਛਲੀ ਰਾਤ। ਈਵਨ ਉਹਨਾਂ ਦੀ ਰਾਜਧਾਨੀ ਕੀਵ, ਹੋਰ ਕਈ ਸ਼ਹਿਰਾਂ ਦੇ ਵਿੱਚ, ਤੇ ਸਾਰੀਆਂ ਦੀਆਂ ਸਾਰੀਆਂ ਹੀ ਜੋ US ਬਿਲਟ ਪੈਟਰੀਅਟ ਸਰਫੇਸ ਟੂ ਏਅਰ ਮਿਸਲ ਡਿਫੈਂਸ ਸਿਸਟਮ ਹੈਗਾ ਆ ਉਹਦੇ ਨਾਲ ਸਿੱਟ ਲਈਆਂ ਗਈਆਂ। ਉਹਦੇ ਨਾਲ ਡੈਬਰੀ ਵੀ ਬਹੁਤ ਜ਼ਿਆਦਾ ਜੋ ਡਿੱਗੀ ਹੈਗੀ ਆ। ਬਹੁਤ ਤੇਜ਼ੀ ਦੇ ਨਾਲ ਇਹ ਜੋ ਮਿਸਲਸ ਆਈਆਂ, ਹਾਈਪਰਸੋਨਿਕ ਸਪੀਡ ਦੇ ਨਾਲ ਜੋ ਮਿਸਲਸ ਆਉਂਦੀਆਂ, ਇਹਨਾਂ ਦੀ ਸਪੀਡ ਬਹੁਤ ਜ਼ਿਆਦਾ 4900 ਕਿਲੋਮੀਟਰ ਪਰ ਆਵਰ ਦੇ ਹਿਸਾਬ ਨਾਲ। ਜੋ US ਬੇਸਡ ਸੀਸਸ ਆ, ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼, ਉਹਨਾਂ ਨੇ ਦੱਸਿਆ ਵੀ ਇਹਦੀ ਸਪੀਡ ਜੋ ਆ ਉਹ ਇੰਨੀ ਜ਼ਿਆਦਾ ਹੁੰਦੀ ਹੈਗੀ ਆ। ਕਿੰਜ਼ਲ ਮਿਸਲ, ਜਿਹਦਾ ਨਾਮ ਡੈਗਰ ਤੋਂ ਬਾਅਦ ਆਇਆ ਹੈਗਾ ਆ, ਕਨਵੈਨਸ਼ਨਲ ਤੇ ਨਿਊਕਲੀਅਰ ਵੈਪਨਸ ਦੋਨਾਂ ਨੂੰ ਇਹ 2000 ਕਿਲੋਮੀਟਰ ਦੀ ਦੂਰੀ ਤੱਕ ਲਿਜਾ ਸਕਦੀ ਹੈਗੀ ਆ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਕਿਹਾ ਆ ਵੀ ਇਹ ਪੂਰੀ ਦੁਨੀਆ ਸਭ ਤੋਂ ਵੱਧ ਤਾਕਤਵਰ ਸਾਡੇ ਕੋਲ ਇਹ ਮਿਸਲ ਸਿਸਟਮ ਹੈਗਾ ਆ, ਮਿਲਟਰੀ ਦਾ ਹਾਰਡਵੇਅਰ ਸਿਸਟਮ ਆ। ਈਵਨ ਅਸੀਂ ਨਾਟੋ ਨੂੰ ਟੇਕ ਓਵਰ ਕਰ ਸਕਦੇ ਹਾਂ ਇਹਦੇ ਨਾਲ। ਪਰ ਜੋ ਯੂਕਰੇਨ ਵਾਲੇ ਆ ਉਹ ਕਹਿੰਦੇ ਆ ਵੀ ਸਾਰਾ ਕੁਝ ਅੰਡਰ ਕੰਟਰੋਲ ਆ, ਅਸੀਂ ਸਾਰੀਆਂ ਦੀਆਂ ਸਾਰੀਆਂ ਜੋ ਮਿਸਲਸ ਆ ਉਹ ਸਿੱਟ ਲਈਆਂ ਹੈਗੀਆਂ। ਰਸ਼ੀਆ ਨੇ ਕਿਹਾ ਵੀ ਯੂਕਰੇਨ ਦੇ ਵਿੱਚ ਐਂਟਰ ਕਰਨਾ ਸਾਡੇ ਲਈ ਇਸ ਕਰਕੇ ਜ਼ਰੂਰੀ ਸੀ ਵੀ ਸਾਨੂੰ ਬਹੁਤ ਸਿਕਿਉਰਿਟੀ ਦੀ ਥ੍ਰੈਟ ਸੀ, ਕਿਉਂਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਵੈਸਟਰਨ ਕੰਟਰੀ ਦੇ ਨਾਲ ਬਹੁਤ ਰਿਲੇਸ਼ਨ ਗੂੜੇ ਆ। ਦੂਸਰੇ ਪਾਸੇ ਯੂਕਰੇਨ ਤੇ ਉਹਦੇ ਜੋ ਐਲਾਈਜ਼ ਆ ਉਹ ਇਹ ਕਹਿ ਰਿਹਾ ਵੀ ਰਸ਼ੀਆ ਵਾਲਿਆਂ ਨੇ ਅਨਲawful ਤੇ ਅਨਪ੍ਰੋਵੋਕਡ ਵਾਰ ਉਹਨਾਂ ਦੇ ਅਗੇਂਸਟ ਸ਼ੁਰੂ ਕੀਤਾ ਹੈ। ਬਿਲਕੁਲ, ਪੁਤਿਨ ਇਹਨਾਂ ਨਿਊਕਲੀਅਰ ਕੇਪੇਬਲ ਮਿਜ਼ਾਈਲ ਨੂੰ ਕਹਿੰਦਾ ਸੀਗਾ ਵੀ ਦੁਨੀਆ ਨੂੰ ਅਸੀਂ ਇਸ ਦੇ ਜ਼ਰੀਏ ਹਰਾ ਸਕਦੇ ਹਾਂ, ਪਰ ਉਸ ਦੇ ਗੁਆਂਢੀ ਮੁਲਕ ਯੂਕਰੇਨ ਨੇ ਹੀ ਇਹ ਸਾਰੀਆਂ ਰੂਸੀ ਜਿਹੜੀਆਂ ਹਾਈਪਰਸੋਨਿਕ ਮਿਜ਼ਾਈਲਸ ਆ ਉਹਨਾਂ ਨੂੰ ਸਿੱਟ ਲਿਆ ਆ। ਸੋ ਜਿੱਦਾਂ ਦੱਸਿਆ ਵੀ ਯੂਕਰੇਨ ਦੇ ਵਿੱਚ ਪੂਰੀ ਯੂਕਰੇਨ ਦੇ ਵਿੱਚ ਕਹਿੰਦੇ ਵੀ ਏਅਰ ਰੇਡ ਸਾਇਰਨਸ ਜਿਹੜੇ ਉਹ ਰਾਤ ਨੂੰ ਗੂੰਜ ਰਹੇ ਸੀਗੇ, ਖਾਸ ਕਰਕੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਘੱਟੋ ਘੱਟ 3 ਘੰਟਿਆਂ ਦੇ ਲਈ ਜਿਹੜੇ ਇਹ ਏਅਰ ਸਾਇਰਨਸ ਗੂੰਜਦੇ ਰਹੇ ਆ। ਸੋ 18 ਮਿਸਲਸ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਉੱਧਰ ਘੱਲੀਆਂ। ਕਮਾਂਡਰ ਇਨ ਚੀਫ ਜਿਹੜੇ ਯੂਕਰੇਨ ਦੇ ਆਰਮਡ ਫੋਰਸਿਸ ਦੇ ਆ, ਵੈਲੇਰੀ, ਉਹਨਾਂ ਨੇ ਕਿਹਾ ਆ ਵੀ ਇਹਨਾਂ ਨੂੰ ਸਕਸੈਸਫੁਲੀ, ਸਫਲਤਾ ਦੇ ਨਾਲ ਰਾਹ ਦੇ ਵਿੱਚ ਹੀ ਰੋਕ ਲਿਆ। 3 ਜਾਣੇ ਦੇ ਜ਼ਖਮੀ ਹੋਣ ਦੀ ਖਬਰ ਇਸ ਦੇ ਬਾਬਤ ਦੱਸੀ ਜਾਂਦੀ ਆ। ਸੋ ਕੱਲ ਰਿਸ਼ੀ ਸੁਨਾਕ ਨੇ ਵੀ ਕਿਹਾ ਸੀ ਅਸੀਂ ਇਹਨਾਂ ਦੀ ਮਿਲਟਰੀ ਨੂੰ ਹੋਰ ਮਦਦ ਜਿਹੜੀ ਉਹ ਕਰਾਂਗੇ। ਟੈਂਕ ਵੀ ਜਿਹੜੇ ਆ ਯੂਕਰੇਨ ਦੇ ਕੋਲ ਪਹੁੰਚ ਰਹੇ ਆ। ਇਹ ਇੱਕ ਵੱਡੀ ਨਮੋਸ਼ੀ ਕਹਿ ਸਕਦੇ ਹਾਂ ਵੀ ਰੂਸ ਦੇ ਲਈ ਹੋਈ ਆ, ਵੀ ਉਹਨਾਂ ਦੀਆਂ ਜਿੰਨਾਂ ਮਿਜ਼ਾਈਲਸ ਨੂੰ ਉਹ ਕਹਿ ਰਹੇ ਸੀਗੇ ਵੀ ਦੁਨੀਆ ਦੀਆਂ ਨੰਬਰ 1 ਆ ਜਾਂ ਟੌਪ ਦੀਆਂ ਆ, ਉਹਨਾਂ ਨੂੰ ਯੂਕਰੇਨ ਨੇ ਜਿਹੜਾ ਉਹ ਰਾਹ ਦੇ ਵਿੱਚ ਹੀ ਭੇੜ ਦਿੱਤਾ ਹੈਗਾ ਆ। ਹੁਣ ਇਹ ਤਾਂ ਹੋਪਫੁਲੀ ਆਪਾਂ ਇਹੀ ਉਮੀਦ ਕਰਦੇ ਵੀ ਇਸ ਦੇ ਵਿੱਚ ਨਿਊਕਲੀਅਰ ਵੈਪਨ ਜਿਹੜੇ ਉਹ
ਨਾ ਹੁੰਦੇ, ਵੀ ਨਾ ਹੋਣ, ਅਦਰਵਾਈਜ਼ ਇਹ ਸਥਿਤੀ ਹੋਰ ਵੀ ਮਾੜੀ ਹੋ ਸਕਦੀ ਸੀ। ਸੋ ਇੱਦਾਂ ਵੀ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਰੂਸੀ ਜਿਹੜਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆ, ਉਹ ਕਿਤੇ ਨਾ ਕਿਤੇ ਫੜਫੜਾ ਵੀ ਰਿਹਾ ਆ ਵੀ ਉਸ ਨੂੰ ਕਾਫੀ ਨੁਕਸਾਨ ਹੁਣ ਵਾਰ ਦੇ ਵਿੱਚ, ਜਿਹੜੀ 1 ਸਾਲ ਤੋਂ ਵੱਧ ਹੋ ਗਈ ਉਸ ਨੂੰ ਲੜਦਿਆਂ ਯੂਕਰੇਨ ਦੇ ਨਾਲ, ਉਸ ਦੇ ਵਿੱਚ ਉਸ ਨੂੰ ਨੁਕਸਾਨ ਖਾਸਾ ਹੋ ਰਿਹਾ ਆ। ਵੈਗਨਰ ਗਰੁੱਪ ਦੀ ਵੀ ਆਪਾਂ ਕੱਲ੍ਹ ਚਰਚਾ ਕਰ ਰਹੇ ਸੀ ਵੀ ਕਿਸ ਤਰੀਕੇ ਦੇ ਨਾਲ ਉਹ ਵੀ ਯੂਕਰੇਨ ਨੂੰ ਰੂਸੀ ਫੌਜਾਂ ਦੇ ਟਿਕਾਣਿਆਂ ਬਾਰੇ ਦੱਸਣ ਦੀ ਵੀ ਉਸਨੇ ਗੱਲ ਕੀਤੀ ਸੀ, ਤੇ ਰੂਸ ਵੱਲੋਂ ਉਸਨੇ ਲੜਨ ਤੋਂ ਆਲਰੇਡੀ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਆ। ਯੂਕਰੇਨ ਦੇ ਫੌਜੀ ਜਿਹੜੇ ਜਨਰਲ ਆ, ਉਹ ਇਹ ਕਹਿ ਰਹੇ ਆ ਵੀ ਅਸੀਂ ਕਾਊਂਟਰ offensive ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਉਹ ਤਿਆਰ ਕਰ ਰਹੇ ਹੈਗੇ ਆ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਪਰ ਰੂਸ ਦੀਆਂ ਜਿਹੜੀਆਂ ਉਹ ਆਪਣੀਆਂ ਇਹਨਾਂ ਮਿਜ਼ਾਈਲ ਨੂੰ, ਕਿੰਜ਼ਲ ਮਿਜ਼ਾਈਲ ਨੂੰ ਟੌਪ ਆਫ ਦਾ ਲਾਈਨ ਵਰਲਡ ਬੀਟਰ ਕਹਿੰਦਾ ਸੀ, ਉਹ 18 ਦੇ ਤਕਰੀਬਨ ਮਿਜ਼ਾਈਲਸ ਆ ਯੂਕਰੇਨ ਨੇ ਰਸਤੇ ਵਿੱਚ ਹੀ ਭੇੜ ਦਿੱਤੀਆਂ। ਜੀ, ਤੇ ਇਸੇ ਜੀ ਤਰ੍ਹਾਂ ਜੇ ਵੈਗਨਰ ਗਰੁੱਪ ਦੀ ਗੱਲ ਕਰਦੇ ਜੀ ਜਾਈਏ, ਜੀ ਵੈਗਨਰ ਗਰੁੱਪ ਦੇ ਚੀਫ ਪ੍ਰਿਗੋਜ਼ਿਨ ਨੇ ਕਲੇਮ ਕੀਤਾ ਆ ਵੀ ਇੱਕ ਵੀਡੀਓ ਦੇ ਵਿੱਚ ਅਮਰੀਕਨ ਸਿਟੀਜ਼ਨ ਆ, ਉਹ ਯੂਕਰੇਨ ਦੇ ਲਈ ਲੜਦਾ ਹੋਇਆ ਮਾਰਿਆ ਗਿਆ ਹੈਗਾ। ਪ੍ਰੋ ਕ੍ਰੈਮਲਿਨ ਮਿਲਟਰੀ ਬਲੌਗਰ ਅਲੈਗਜ਼ੈਂਡਰ ਸਿਮਨੋਵ ਨੇ ਵੀਡੀਓ ਇਹ ਇੰਟਰੋਡਿਊਸ ਕੀਤੀ ਆ, ਜੋ ਕਿ ਹੁਣ ਪੂਰੇ ਦੁਨੀਆ ਦੇ ਵਿੱਚ ਇਸ ਟਾਈਮ ਘੁੰਮ ਰਹੀ ਆ। ਰਾਤ ਦੇ ਟਾਈਮ ਦੀ ਇਹ ਵੀਡੀਓ ਆ, ਜਿਸ ਟਾਈਮ ਦੇ ਉੱਤੇ ਮਾਰਟਰ ਅਟੈਕ ਹੋਇਆ ਸੀ, ਤੇ ਸੋਲਜਰ ਜਿਹੜੇ ਫੌਜੀ ਆ ਉਸ ਟਾਈਮ ਦੇ ਉੱਤੇ ਉਹ ਰੌਲਾ ਪਾ ਰਹੇ ਆ ਵੀ ਸ਼ੈਲਟਰ ਦੇ ਵਿੱਚ ਲੁਕ ਜਾਓ, ਮਾਰਟਰ ਦਾ ਅਟੈਕ ਹੋ ਰਿਹਾ ਆ। ਪ੍ਰਿਗੋਜ਼ਿਨ ਨੇ ਕਿਹਾ ਆ ਵੀ ਮੈਂ ਖੁਦ ਇਹ ਬੋਡੀ ਇੰਸਪੈਕਟ ਕੀਤੀ ਆ, ਤੇ ਉਹਦੇ ਕੋਲ ਯੂਐਸ ਦੇ ਆਇਡੈਂਟੀਫਿਕੇਸ਼ਨ ਡਾਕੂਮੈਂਟਸ ਆ। CNN ਨੇ ਕਿਹਾ ਵੀ ਵੀਡੀਓ ਸਾਡੇ ਕੋਲ ਆ ਗਈ, ਪਰ ਅਸੀਂ ਕਿਸੇ ਤਰ੍ਹਾਂ ਦੀ ਕਨਫਰਮੇਸ਼ਨ ਨਹੀਂ ਕਰ ਸਕੇ, ਤੇ ਨਾ ਹੀ ਅਸੀਂ ਉਹਦਾ ਜਿਹੜਾ ਨੇਮ ਆ ਜੋ ਮਾਰਿਆ ਗਿਆ ਅਮਰੀਕਨ, ਉਹਦਾ ਡਿਸਕਲੋਜ਼ ਕਰਾਂਗੇ ਜਦੋਂ ਤੱਕ ਕਨਫਰਮੇਸ਼ਨ ਨਹੀਂ ਹੋ ਜਾਂਦੀ। ਪ੍ਰਿਗੋਜ਼ਿਨ ਜੋ ਵੈਗਨਰ ਗਰੁੱਪ ਦਾ ਹੈਡ ਆ, ਉਹਨੇ ਇਹ ਕਿਹਾ ਵੀ ਅਸੀਂ ਉਸ ਦੀ ਬੋਡੀ ਆ ਉਹ ਯੂਐਸ ਨੂੰ ਹੈਂਡਓਵਰ ਕਰ ਦੇਵਾਂਗੇ, ਤੇ ਉਹਦਾ ਜਿਹੜਾ ਕੌਫਨ ਆ ਉਹ ਵੀ ਅਮਰੀਕਨ ਫਲੈਗ ਦੇ ਨਾਲ ਢੱਕਿਆ ਹੋਇਆ ਹੋਊਗਾ। ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੀ ਗੱਲਬਾਤ ਚੱਲਦੀ ਰਹਿੰਦੀ ਆ ਵੀ ਯੂਕਰੇਨ ਦੇ ਵਿੱਚ ਕਈ ਅਮਰੀਕਨ ਜੋ ਯੂਕਰੇਨ ਦਾ ਸਾਥ ਦੇ ਰਹੇ ਆ, ਉਹ ਵੀ ਉੱਥੇ ਲੜਾਈ ਲੜ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਨਿਊਜ਼ੀਲੈਂਡ ਤੋਂ ਆ ਰਹੀ ਹੈ। ਇੱਕ ਮਾੜੀ ਖਬਰ ਆ ਰਹੀ ਆ, ਉੱਥੇ ਇੱਕ ਬਿਲਡਿੰਗ ਦੇ ਵਿੱਚ ਅੱਗ ਲੱਗ ਗਈ। ਹੋਸਟਲ ਸੀਗਾ ਵੈਲਿੰਗਟਨ ਦੇ ਵਿੱਚ, ਜਿੱਥੇ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ 'ਚ 6 ਜਾਣਿਆਂ ਦੇ ਮਰਨ ਦੀ ਰਿਪੋਰਟ ਹੋ ਰਹੀ ਆ। ਅੱਗ ਕਿਸ ਕਾਰਨ ਲੱਗੀ, ਉਸ ਦੀ ਜਾਂਚ ਜਿਹੜੀ ਆ ਇਹ ਚੱਲ ਰਹੀ ਆ। ਵੈਲਿੰਗਟਨ ਨੇ ਜਿਹੜਾ ਉਹ ਦੱਸਿਆ ਵੀ ਰਾਜਧਾਨੀ ਆ ਨਿਊਜ਼ੀਲੈਂਡ ਦੀ, ਉੱਥੇ ਇੱਕ ਹੋਸਟਲ ਨੂੰ ਇਸ ਤਰੀਕੇ ਦੇ ਨਾਲ ਅੱਗ ਲੱਗੀ ਸੀ। ਉੱਥੇ ਦੇ ਜਿਹੜੇ ਫਾਇਰ ਕਰੂ ਆ, 92 ਕਮਰਿਆਂ ਵਾਲਾ ਲੋਫਰਸ ਲੌਜ ਹੋਸਟਲ ਜਿਹੜਾ ਸੈਂਟਰਲ ਵੈਲਿੰਗਟਨ 'ਚ ਆ, ਤਕਰੀਬਨ ਤੜਕੇ 12:30 ਵਜੇ ਉਹਨਾਂ ਨੂੰ ਕਾਲ ਗਈ ਵੀ ਇੱਥੇ ਅੱਗਾਂ ਲੱਗੀ ਹੈ, ਤੇ ਉਸ ਨੂੰ ਬੁਝਾਉਣ ਦੇ ਲਈ ਜਦ ਤੱਕ ਪਹੁੰਚੇ ਤੇ ਅੱਗ ਕਾਫੀ ਬੇਕਾਬੂ ਉੱਥੇ ਜਲ ਰਹੀ ਸੀਗੀ। ਸੋ ਜਦ ਤੱਕ ਕਾਬੂ ਆਏ, ਅੱਗ ਕਾਬੂ ਕੀਤੀ, ਤਾਂ ਉਹਨਾਂ ਨੇ ਉਹਦੇ ਵਿੱਚੋਂ ਜਿਹੜੀਆਂ 6 ਸੜੀਆਂ ਹੋਈਆਂ ਜਿਹੜੀਆਂ ਲਾਸ਼ਾਂ ਆ ਉਸ ਵਿੱਚੋਂ ਕੱਢੀਆਂ ਹੈਗੀਆਂ। ਐਸੇ ਰੂਫ ਵੀ ਜਿਹੜੀ ਉਹ ਕੋਲੈਪਸ ਕਹਿੰਦੇ ਆ ਉਹ ਕਰ ਗਈ ਆ, ਵੀ ਅੱਗ ਇੰਨੀ ਜ਼ਿਆਦਾ ਭਿਆਨਕ ਸੀਗੀ। ਅਜੇ ਵੀ 11 ਲੋਕ ਲਾਪਤਾ ਦੱਸੇ ਜਾਂਦੇ ਆ। 52 ਲੋਕਾਂ ਨੇ ਭੱਜ ਕੇ ਉੱਥੋਂ ਜਿਹੜੀ ਉਹ ਜਾਨ ਬਚਾਈ ਆ। ਫਾਇਰ ਕਰੂ ਨੇ ਉੱਥੇ 5 ਜੀਵਤ ਲੋਕਾਂ ਨੂੰ ਉੱਥੋਂ ਉਸ ਵਿੱਚੋਂ ਜਿਹੜਾ ਉਹ ਕੱਢਿਆ ਆ, ਤੇ 5 ਲੋਕ ਅਜੇ ਹਸਪਤਾਲ 'ਚ ਦਾਖਲ ਨੇ, ਜਿਨ੍ਹਾਂ 'ਚੋਂ 2 ਸੀਰੀਅਸ ਦੱਸੇ ਜਾ ਰਹੇ ਨੇ। ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਕ੍ਰਿਸ ਹਿਪਕਨਸ ਨੇ ਵੀ ਉਸ ਜਗ੍ਹਾ ਦੇ ਉੱਤੇ ਵਿਜ਼ਿਟ ਕੀਤਾ ਆ, ਤੇ ਉਹ ਐਮਰਜੈਂਸੀ ਸਰਵਿਸ ਪ੍ਰੋਵਾਈਡਰਸ ਦੇ ਨਾਲ ਗੱਲਬਾਤ ਕੀਤੀ ਆ। ਇਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਵੱਡੀ ਟ੍ਰੈਜਡੀ ਹੋਈ ਆ, ਤੇ ਸਿਚੁਏਸ਼ਨ ਜੋ ਆ ਬੜੀ ਹੀ ਹੌਰੀਫਿਕ ਹੈਗੀ ਆ। ਹੁਣ ਆਪਾਂ ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੈਵਨ ਮਕਾਰਥੀ ਨੂੰ ਮਿਲਣ ਜਾ ਰਿਹਾ ਹੈ। ਇਨਫੈਕਟ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਉਸ ਟਾਈਮ ਦੇ ਉੱਤੇ ਦੋਨੇ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਹਾਊਸ ਸਪੀਕਰ ਕੈਵਨ ਮਕਾਰਥੀ ਹੁਣੀ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਦੇ ਲਈ, ਕਿਉਂਕਿ ਇੱਕ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਇਹ ਮੁੱਦਾ ਬਣਿਆ ਹੋਇਆ ਆ। ਯੂਐਸ ਦੇ ਗਵਰਨਮੈਂਟ ਦੇ ਕੋਲ $31.4 ਟ੍ਰਿਲੀਅਨ ਦੀ ਡੈਪਟ ਸੀਲਿੰਗ ਹੈਗੀ ਆ,
ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਇਕਨੋਮਿਕਲੀ ਕੈਟਾਸਟ੍ਰੋਫੀ ਡਿਫਾਲਟ ਨਾ ਹੋਵੇ। ਇਹਦੇ ਉੱਤੇ ਵਰਕਆਊਟ ਕੀਤਾ ਜਾ ਰਿਹਾ ਹੈਗਾ। ਹਾਊਸ ਸਪੀਕਰ ਕੈਵਨ ਮਕਾਰਥੀ ਹੁਣਾਂ ਨੇ ਰਿਪੋਰਟਰਸ ਨੂੰ ਇਹ ਦੱਸਿਆ ਵੀ ਉਹ ਚੈਂਬਰਸ ਦੇ ਵਿੱਚ ਕਾਂਗਰਸ ਦਾ ਜੋ ਚੈਂਬਰ ਆ ਉਹਦੇ 'ਚ 222 ਦੇ ਮੁਕਾਬਲੇ 213 ਦੇ ਮਾਰਜਨ ਦੇ ਨਾਲ ਕੰਟਰੋਲ ਕਰਦੇ ਹੈਗੇ ਆ। ਤੇ ਉਹਨਾਂ ਦਾ ਮੇਨ ਮੁੱਦਾ ਸਪੈਂਡਿੰਗ, ਜੋ ਗਵਰਨਮੈਂਟ ਸਪੈਂਡਿੰਗ ਆ ਉਹਨੂੰ ਘੱਟ ਕਰਨ ਦਾ ਆ। ਜੋ ਬਹੁਤ ਸਾਰੇ ਲੋਕਾਂ ਨੂੰ ਬੈਨੀਫਿਟ ਦਿੱਤੇ ਜਾਂਦੇ ਆ ਉਹਦੇ ਵਿੱਚ ਕੰਮ ਦੀ ਜ਼ਰੂਰਤ ਵਾਲਾ ਆ। ਹੋ ਸਕਦਾ ਇਹਦੇ ਵਿੱਚ ਇਮੀਗ੍ਰੇਸ਼ਨ ਵਾਲਾ ਵੀ ਮੁੱਦਾ ਹੋਵੇ। ਤੇ ਪਹਿਲਾਂ ਜੋ ਵਾਈਟ ਹਾਊਸ ਆ ਉਹ ਕਹਿੰਦੇ ਸੀ ਵੀ ਅਸੀਂ ਕਿਸੇ ਵੀ ਗੱਲ ਨਾਲ ਐਗਰੀ ਨਹੀਂ ਕਰਦੇ ਹੈਗੇ, ਖਾਸ ਕਰਕੇ ਕੱਟ ਦੇ ਵਿੱਚ। ਤੇ ਹੁਣ ਦੋਨੋਂ ਪਾਰਟੀਆਂ ਐਗਰੀ ਕਰ ਗਈਆਂ ਆ ਤਾਂ ਕਿ ਇੱਕ ਅਰਜੈਂਟ ਐਕਸ਼ਨ ਲਿਆ ਜਾਵੇ, ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ। ਜੋ ਇਹ ਮੀਟਿੰਗ ਹੋ ਰਹੀ ਹੈ ਇਸ ਟਾਈਮ ਉਹਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ, ਹਾਊਸ ਸਪੀਕਰ ਕੈਵਨ ਮਕਾਰਥੀ ਹੁਣੀ, ਡੈਮੋਕ੍ਰੈਟਿਕ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਸੈਨੇਟ ਰਿਪਬਲਿਕਨ ਮਿਚ ਮਕੋਨਲ ਤੇ ਹਾਊਸ ਡੈਮੋਕ੍ਰੇਟ ਹਕੀਮ ਜ਼ੈਫਰੀਜ਼ ਉੱਥੇ ਮੀਟਿੰਗ ਕਰ ਰਹੇ ਹੈਗੇ ਆ। ਜੀ ਬਿਲਕੁਲ। ਸੈਨੇਟਰ ਜੌਨ ਥੂਨ ਸਾਊਥ ਡਕੋਟਾ ਤੋਂ ਇਹ ਸੈਕਿੰਡ ਹਾਈਐਸਟ ਰੈਂਕਿੰਗ ਮੈਂਬਰ ਨੇ ਰਿਪਬਲਿਕਨ ਪਾਰਟੀ ਵੱਲੋਂ ਸੈਨੇਟ ਦੇ ਵਿੱਚ। ਉਹਨਾਂ ਨੇ ਕਿਹਾ ਆ ਵੀ ਜੇ ਜੂਨ ਦੀ ਸ਼ੁਰੂਆਤ ਤੱਕ ਡੀਲ ਨਹੀਂ ਬਣਦੀ, ਨੈਗੋਸ਼ੀਏਟ ਕੋਈ ਨਹੀਂ ਹੁੰਦਾ, ਤਾਂ ਜਿਹੜਾ ਸ਼ਾਰਟ ਟਰਮ ਐਕਸਟੈਂਸ਼ਨ ਹੈਗੀ ਆ ਉਹ ਵੀ ਇੱਕ ਆਪਸ਼ਨ ਨਹੀਂ ਹੋਵੇਗੀ। ਸੈਨੇਟਰ ਜਿਹੜੇ ਮਿਚ ਮਕੋਨਲ ਉਹਨਾਂ ਨੇ ਕਿਹਾ ਵੀ ਜਿਹੜੀਆਂ ਡੈਟ ਲਿਮਿਟ ਰੈਜ਼ੋਲੂਸ਼ਨ ਆ ਇਹ ਬਾਈਡਨ ਤੇ ਮਕਾਰਥੀ ਦੇ ਉੱਤੇ ਹੀ ਆ। ਕਹਿੰਦੇ ਵੀ ਮੈਂ ਗਲੈਡ ਆ ਵੀ ਮੈਨੂੰ ਸਿਟ ਇਨ ਕਰਨ ਨੂੰ ਮਿਲ ਰਿਹਾ ਆ ਵਾਈਟ ਹਾਊਸ ਦੇ ਵਿੱਚ, ਤੇ ਮੈਂ ਸਪੋਰਟ ਕਰ ਰਿਹਾ ਆ ਸਪੀਕਰ ਮਕਾਰਥੀ ਦੀ, ਤੇ ਨਾਲ ਹੀ ਮੈਂ ਬੇਨਤੀ ਕਰ ਰਿਹਾ ਆ, ਅਰਜ਼ ਕਰਦਾ ਹੈ ਪ੍ਰੈਜ਼ੀਡੈਂਟ ਬਾਈਡਨ ਨੂੰ ਵੀ ਇਸ ਨੂੰ ਜੋ ਰਿਐਲਿਟੀ ਹੈਗੀ ਆ ਉਸ ਦੇ ਵਿੱਚ ਆਪਰੇਟ ਕਰਨਾ ਸ਼ੁਰੂ ਕਰੋ, ਤੇ ਟਾਈਮ ਇਜ਼ ਆਫ ਦੀ ਐਸੈਂਸ। ਆਪਣੇ ਕੋਲ ਬਹੁਤਾ ਜਿਹੜਾ ਵਕਤ ਆ ਉਹ ਨਹੀਂ ਹੈਗਾ। ਕੈਵਿਨ ਮਕਾਰਥੀ ਜਿਹੜੇ ਸਪੀਕਰ ਨੇ ਹਾਊਸ ਦੇ, ਉਹਨਾਂ ਨੇ ਅੱਜ ਕੈਪੀਟਲ ਦੇ ਵਿੱਚ ਤੜਕੇ ਜਿਹੜਾ ਉਹ ਕਿਹਾ, ਕਹਿੰਦੇ ਵੀ ਉਹ ਦੇਖਣਾ ਚਾਹੁੰਦੇ ਆ ਡੈਮੋਕ੍ਰੇਟਸ ਦੇ ਵੱਲੋਂ ਕਿਸੇ ਤਰੀਕੇ ਦੀ ਕੋਈ ਮੂਵਮੈਂਟ ਜਿਹੜੀਆਂ ਵਰਕ ਰਿਕੁਆਇਰਮੈਂਟਸ ਆ, ਸੋਸ਼ਲ ਸੇਫਟੀ ਨੈਟ ਪ੍ਰੋਗਰਾਮਸ ਲਾਈਕ ਫੂਡ ਸਟੈਂਪ, ਉਸ ਦੇ ਉੱਤੇ। ਪ੍ਰੈਜ਼ੀਡੈਂਟ ਬਾਈਡਨ ਨੇ ਵੀਕਐਂਡ ਦੇ ਉੱਤੇ ਇਹ ਦਿਖਾਇਆ ਸੀਗਾ ਵੀ ਉਹ ਹਾਊਸ ਰਿਪਬਲਿਕਨਸ ਦੇ ਨਾਲ ਕਿਸੇ ਪ੍ਰਪੋਜ਼ਲ ਦੇ ਉੱਤੇ ਜਿਹੜੀ ਡੀਲ ਆ ਉਹ ਬਣਾਉਣ ਦੇ ਲਈ ਤਿਆਰ ਆ, ਪਰ ਉਹਨਾਂ ਦੀ ਹੀ ਪਾਰਟੀ ਚੋਂ ਜਿਹੜਾ ਲੈਫਟ ਫਲੈਂਗ ਆ, ਜਿਹਨੂੰ ਪ੍ਰੋਗਰੈਸਿਵ ਵੀ ਉੱਥੇ ਆਖਿਆ ਜਾਂਦਾ ਆ, ਉਹਨਾਂ ਨੇ ਇਹ ਕਿਹਾ ਆ ਵੀ ਕੋਈ ਵੀ ਵਰਕ ਰਿਕੁਆਇਰਮੈਂਟ ਸੋਸ਼ਲ ਸੇਫਟੀ ਨੈਟ ਪ੍ਰੋਗਰਾਮਸ ਦੇ ਲਈ ਉਹ ਉਹਨਾਂ ਦੇ ਲਈ ਅਨਅਸੈਪਟੇਬਲ ਆ, ਉਸ ਨੂੰ ਉਹ ਮੰਨਣਗੇ ਨਹੀਂ। ਪ੍ਰੈਜ਼ੀਡੈਂਟ ਬਾਈਡਨ ਤੇ ਹੁਣ ਜਿਹੜੇ ਟੌਪ ਦੇ ਕੰਗਰੈਸ਼ਨਲ ਲੀਡਰਸ ਆ ਉਹ ਇਸ ਟਾਈਮ ਗੱਲਬਾਤ ਕਰ ਰਹੇ ਆ। ਕੀ ਜਿਹੜਾ ਇਸ ਦੇ ਵਿੱਚ ਅੱਗੇ ਨਿਕਲ ਕੇ ਆਉਣਾ ਆ ਉਹ ਵੇਖਣ ਵਾਲੀ ਗੱਲ ਹੋਊਗੀ। ਕੱਲ ਇੱਕ ਵਾਰੀ ਫੇਰ ਯੈਨਟ ਯੈਲਨ ਨੇ ਇਸ ਮੀਟਿੰਗ ਤੋਂ ਪਹਿਲਾਂ ਅਮਰੀਕਾ ਨੂੰ ਇਹ ਚੇਤਾਵਨੀ ਦਿੱਤੀ ਆ ਵੀ ਭਾਈ ਜੇ ਇਹ ਡੈਟ ਸੀਲਿੰਗ ਨਹੀਂ ਵਧਾਈ ਜਾਂਦੀ ਤੇ ਜੇ ਅਮਰੀਕਾ ਡੀਫਾਲਟ ਕਰ ਜਾਂਦਾ ਆ ਤਾਂ ਇਕਨੋਮਿਕ ਤੌਰ ਦੇ ਉੱਤੇ ਬਹੁਤ ਤਗੜਾ ਜਿਹੜਾ ਸਟਾਰਮ ਆ, ਹਨੇਰੀ ਝੱਖੜ ਇੱਕ ਹਿਸਾਬ ਦੇ ਨਾਲ ਆਰਥਿਕ ਉਹ ਐਪਿਕ ਇਕਨੋਮਿਕ ਸਟਾਰਮ ਜਿਹੜਾ ਆ ਉਹ ਆ ਸਕਦਾ ਆ। ਸੋ ਇਹ ਡੈਟ ਲਿਮਿਟ ਕਿਸ ਪਾਸੇ ਵੱਲ ਨੂੰ ਜਾਊਗੀ, ਵਰਕ ਰਿਕੁਆਇਰਮੈਂਟ, ਵੈਟਰਨਸ ਦੀ ਜਿਹੜੀ ਜਿਹੜੀ ਉਹਨਾਂ ਦੇ ਪ੍ਰੋਗਰਾਮਸ ਦੇ ਵਿੱਚ ਕਟੌਤੀ ਕੀਤੀ ਹੈ ਰਿਪਬਲਿਕਨਸ ਨੇ, ਕੀ ਉਹ ਵਾਪਸ ਲੈਣਗੇ? ਇੱਧਰ ਜਿਹੜੇ ਡੈਮੋਕ੍ਰੇਟ ਆ ਕੀ ਜਿਹੜੇ ਇਹ ਫੂਡ ਸਟੈਂਪਸ ਉਸ ਦੇ ਲਈ ਵਰਕ ਰਿਕੁਆਇਰਮੈਂਟ ਨੂੰ ਮੰਨਣਗੇ? ਇੰਪਾਸ ਇਸੇ ਚੀਜ਼ ਦੇ ਉੱਤੇ ਮੋਸਟਲੀ ਬਣਿਆ ਪਿਆ ਆ। ਰਿਪਬਲਿਕਨਸ ਚਾਹੁੰਦੇ ਆ ਵੀ ਜਿਹੜਾ ਯੂਐਸ ਦੀ ਸਰਕਾਰ ਆ ਉਹ ਆਪਣੀ ਸਪੈਂਡਿੰਗ ਨੂੰ ਥੋੜਾ ਘਟਾਵੇ, ਤੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਅਸੀਂ ਡਾਲਰ ਵੀ ਜਿਹੜਾ ਉਹ ਘਟਾਉਣ ਨੂੰ ਰੈਡੀ ਨਹੀਂ ਹੈਗੇ। ਸੋ ਇਸ ਗੱਲ ਦੇ ਉੱਤੇ ਹੁਣ ਸਿੰਘ ਫਸੇ ਆ, ਦਿਨ ਥੋੜੇ ਰਹਿ ਗਏ ਆ, ਤੇ ਮੁੱਦਾ ਜਿਹੜਾ ਹੈ ਇਹ ਸਿਆਸੀ ਜਿਹੜਾ ਉਹ ਵੱਧ ਰਿਹਾ ਆ। ਇੱਕ ਦੂਜੇ ਨੂੰ ਤੋਹਮਤਾਂ ਜਿਹੜਾ ਉਹ ਲਾ ਰਹੇ ਆ, ਪਰ ਕੀ ਇਹ ਸਾਰੇ ਜਣੇ ਅਮਰੀਕਾ ਨੂੰ ਡਿਫਾਲਟ ਕਰਦਾ ਦੇਖਣਾ ਚਾਹਣਗੇ? ਲੱਗਦਾ ਤਾਂ ਨਹੀਂ। ਇਹ ਵੈਸੇ ਅਮੂਮਨ ਹਰਜੋਤ ਸਿੰਘ ਜੀ ਹੁੰਦਾ ਹੀ ਆ, ਅਖੀਰਲੇ ਦਿਨਾਂ ਦੇ ਵਿੱਚ ਜਾ ਕੇ ਪਹਿਲਾਂ ਇਹਨਾਂ ਨੇ ਪੂਰਾ ਇੱਕ ਦੂਜੇ ਨੂੰ ਭੰਡਣਾ ਤੇ ਫਿਰ ਇਵੈਂਚੁਅਲੀ ਅਖੀਰ 'ਚ ਜਾ ਕੇ ਨੈਗੋਸ਼ੀਏਟ ਕਰਕੇ ਕੋਈ ਨਾ ਕੋਈ ਜਿਹੜਾ ਹੈ ਇਹ ਹੱਲ ਕੱਢਣਾ ਚਾਹੀਦਾ ਆ, ਅਦਰਵਾਈਜ਼ ਨੁਕਸਾਨ ਸਾਰੀ ਅਮਰੀਕਾ ਦਾ ਹੋਣਾ ਜੀ। ਸੋ ਜਿਸ ਤਰ੍ਹਾਂ ਡੈਮੋਕ੍ਰੇਟਸ ਨੂੰ ਪ੍ਰੋਗਰੈਸਿਵ ਡੈਮੋਕ੍ਰੇਟਸ ਨੇ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਵੀ ਕੰਟਰੋਲ ਕੀਤਾ ਹੋਇਆ, ਉਹ ਕੁਝ ਨਹੀਂ ਕਰਨ ਦਿੰਦੇ। ਦੂਸਰੇ ਪਾਸੇ ਰਿਪਬਲਿਕਨਸ ਆ, ਕੈਵਨ ਮਕਾਰਥੀ ਦੇ ਲਈ ਵੀ ਬੜੀ ਵੱਡੀ ਪ੍ਰੋਬਲਮ ਆ। ਫਰੀडम ਕਾਕਸ ਦੇ
3 ਦਰਜਨ ਦੇ ਕਰੀਬ ਮੈਂਬਰ ਹੈਗੇ ਆ, 36 ਦੇ ਕਰੀਬ ਮੈਂਬਰ ਆ, ਜੋ ਉਹ ਕਹਿੰਦੇ ਵੀ ਅਸੀਂ ਕਿਸੇ ਗੱਲ ਤੇ ਨੈਗੋਸ਼ੀਏਟ ਨਹੀਂ ਕਰਨਾ। ਸੋ ਦੋਨਾਂ ਪਾਰਟੀਆਂ ਦੀ ਜੋ ਬਲੈਕਮੇਲਿੰਗ ਆ, ਜੋ ਥਿਨ ਮੈਜੋਰਟੀ ਆ ਉਹਨਾਂ ਦੀ, ਫਾਰ ਲੈਫਟ ਤੇ ਫਾਰ ਰਾਈਟ ਵਾਲੇ ਉਹ ਕਰ ਰਹੇ ਹੈਗੇ ਆ। ਜੈਨਟ ਜੈਲਨ ਨੇ ਤੁਸੀਂ ਦੱਸਿਆ ਹੀ ਆ ਵੀ ਉਹ ਕਹਿੰਦੇ ਆ ਵੀ ਅਸੀਂ ਜਿੱਦਾਂ ਹੀ ਇੱਕ ਦਿਨ ਕਰਕੇ ਲੇਟ ਹੋ ਰਹੇ ਆ, ਉਹਦੇ ਨਾਲ ਬਹੁਤ ਵੱਡਾ ਇਕਨੋਮਿਕ ਕਾਸਟ ਆਪਾਂ ਝੱਲ ਰਹੇ ਆ, ਤੇ ਯੂਐਸ ਦੀ ਇਕਨੋਮੀ ਸਲੋ ਹੋ ਰਹੀ ਆ। ਸਾਡੇ ਕੋਲ ਸਮਾਂ ਨਹੀਂ ਹੈਗਾ ਹੁਣ ਬਰਬਾਦੀ ਕਰਨ ਦੇ ਲਈ, ਸਾਨੂੰ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ। ਸੋ ਤੁਹਾਨੂੰ ਇਹ ਵੀ ਦੱਸਦੀ ਜਾਈਏ ਵੀ 2011 ਦੇ ਵਿੱਚ ਵੀ ਇਦਾਂ ਦਾ ਹੀ ਸਟੈਂਡ ਆਫ ਹੋਇਆ ਸੀ। ਉਸ ਟਾਈਮ ਦੇ ਉੱਤੇ ਯੂਐਸ ਦੀ ਜੋ ਕ੍ਰੈਡਿਟ ਰੇਟਿੰਗ ਆ ਉਸ ਨੂੰ ਡਾਊਨਗ੍ਰੇਡ ਵੀ ਕਰ ਦਿੱਤਾ ਗਿਆ ਸੀ, ਕਿਉਂਕਿ ਕਾਫੀ ਡਿਲੇ ਹੋ ਗਿਆ ਸੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਂਗਕਾਂਗ ਦੇ ਜਿਹੜੇ ਲੀਡਰ ਆ ਉਹਨਾਂ ਨੇ ਕਿਹਾ ਵੀ ਜਿਹੜਾ ਚੀਨ ਨੇ ਅਮਰੀਕੀ ਸਿਟੀਜ਼ਨ ਨੂੰ ਇੱਕ 78 ਸਾਲਾ ਬਜ਼ੁਰਗ ਨੂੰ ਜਿਹੜੀ ਉਮਰ ਕੈਦ ਉੱਥੇ ਸਜ਼ਾ ਜਿਹੜੀ ਉਹ ਦਿੱਤੀ ਆ ਜਸੂਸੀ ਦੇ ਦੋਸ਼ਾਂ ਦੇ ਵਿੱਚ, ਉਸ ਨੂੰ ਲੈ ਕੇ ਉਹ ਚਿੰਤਤ ਆ। ਉਹ ਕਹਿੰਦੇ ਵੀ ਇਹ ਇੱਕ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਜਿਹੜਾ ਆ ਉਹ ਦਰਸਾਉਂਦਾ ਆ, ਕਿਉਂਕਿ ਉਹ ਹਾਂਗਕਾਂਗ ਦਾ ਹੀ ਪਰਮਾਨੈਂਟ ਰੈਜ਼ੀਡੈਂਟ ਸੀਗਾ, ਅਮਰੀਕਾ ਦਾ ਉਹ ਸਿਟੀਜ਼ਨ ਰਿਹਾ ਸੀ, ਜਿਹੜਾ ਜਿਸ ਨੂੰ ਚੀਨ ਨੇ ਫੜ ਕੇ ਹਿਰਾਸਤ 'ਚ ਲੈ ਕੇ ਇਵੈਂਚੁਅਲੀ ਜਸੂਸੀ ਦੇ ਤੌਰ ਦੇ ਉੱਤੇ ਚਾਰਜ ਕੀਤਾ ਤੇ ਫਿਰ ਉਸ ਦੇ ਵਿੱਚ ਇਸ ਨੂੰ ਦੋਸ਼ੀ ਸਾਬਤ ਕਰ ਦਿੱਤਾ। ਚੀਫ ਐਗਜ਼ੈਕਟਿਵ ਜੌਨ ਲੀ ਉਹਨਾਂ ਨੇ ਕਿਹਾ ਵੀ ਇਹ ਕਿਉਂ ਇਸ ਨੂੰ ਜਿਹੜਾ ਪ੍ਰੋਸੀਕਿਊਟ ਕੀਤਾ ਗਿਆ ਆ। ਕਹਿੰਦੇ ਵੀ ਨਾਈਦਰ ਹਾਂਗਕਾਂਗ ਗਵਰਨਮੈਂਟ ਤੇ ਨਾ ਹੀ ਜਿਹੜੇ ਈਸਟਰਨ ਚਾਈਨਾ ਸਿਟੀ ਸ਼ੂਜ਼ਾਓ ਆ ਉਸ ਨੇ ਇਸ ਨੂੰ ਟਰਾਈ ਜਿਹੜਾ ਉਹ ਕੀਤਾ ਸੀਗਾ। ਸੋ ਇਹ ਇਨਸੀਡੈਂਟ ਕਹਿੰਦੇ ਵੀ ਇਹ ਸ਼ੋਅ ਕਰਦਾ ਹੈ ਵੀ ਨੈਸ਼ਨਲ ਸਿਕਿਉਰਿਟੀ ਰਿਸਕ ਕਾਫੀ ਜ਼ਿਆਦਾ ਹੈਗੇ ਨੇ ਤੇ ਆਪਣੀ ਸੁਸਾਇਟੀ ਦੇ ਵਿੱਚ ਇਸ ਟਾਈਮ ਹਿਡਨ ਹੋ ਕੇ ਲੁਕਵੇਂ ਤੌਰ ਦੇ ਉੱਤੇ ਨਜ਼ਰ ਆ ਰਹੇ ਆ। ਉਹਨਾਂ ਨੇ ਸਾਰਿਆਂ ਨੂੰ ਹੀ ਬੜੇ ਸਤਰਕ ਰਹਿਣ ਦੀ ਉੱਥੇ ਕੋਸ਼ਿਸ਼ ਕੀਤੀ ਆ। ਜਿਹੜਾ ਮੇਨਲੈਂਡ ਚਾਈਨਾ ਆ ਹਾਂਗਕਾਂਗ ਦੇ ਉੱਤੇ ਆਪਣਾ ਪੂਰਾ ਦਬਦਬਾ ਜਿਹੜਾ ਉਹ ਰੱਖਦਾ ਆ। ਚਾਈਨਾ ਨੇ ਇਸ ਨੂੰ ਮੇਨਲੈਂਡ ਦੇ ਵਿੱਚ ਹਿਰਾਸਤ 'ਚ ਲੈ ਕੇ ਬਾਅਦ 'ਚ ਹਾਂਗਕਾਂਗ ਨੂੰ ਦੱਸਿਆ ਵੀ ਭਾਈ ਅਸੀਂ ਤੁਹਾਡਾ ਬੰਦਾ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਉਹ ਇਸ ਤਰੀਕੇ ਦੇ ਨਾਲ ਚੱਕ ਲਿਆ ਹੈਗਾ ਆ। ਸੋ ਹਾਂਗਕਾਂਗ ਨੂੰ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜੇ ਹਾਂਗਕਾਂਗ 'ਚ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਿਹਾ ਵੀ ਭਾਈ ਦੇਖ ਕੇ ਚੱਲੋ, ਕਿਉਂਕਿ ਆਪਾਂ ਨੂੰ ਯਾਦ ਆ ਹਰਜੋਤ ਸਿੰਘ ਜੀ, ਕੋਵਿਡ ਤੋਂ ਪਹਿਲਾਂ ਹਾਂਗਕਾਂਗ ਦੇ ਵਿੱਚ ਕਾਫੀ ਲੰਮਾ ਸਮਾਂ ਜਿਹੜੇ ਪ੍ਰੋਟੈਸਟ ਆ ਉੱਥੇ ਚੱਲੇ ਸੀ। ਜੀ, ਅਗਲੀ ਖਬਰ ਵੱਲ ਚਲੀਏ, ਜੋ ਟਾਈਟਲ 42 ਨੂੰ ਲੈ ਕੇ ਕਾਫੀ ਵੱਡੇ ਗਿਣਤੀ ਦੇ ਵਿੱਚ ਲੋਕ ਯੂਐਸਏ ਦੇ ਵਿੱਚ ਐਂਟਰ ਹੋ ਰਹੇ ਆ ਜਦੋਂ ਤੋਂ ਟਾਈਟਲ 42 ਖਤਮ ਹੋਇਆ ਆ। ਸੋ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਆ ਉਹਨਾਂ ਦੇ ਨਾਲ ਜੋ ਓਰੀਜਨਲ 에ਅਰਪੋਰਟਸ ਆ ਉਹਨਾਂ ਦੇ ਉੱਤੇ ਸਿਚੁਏਸ਼ਨ ਬਹੁਤ ਬੈਡ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਮੋਸਟਲੀ ਜੋ ਟੈਕਸਸ ਵਾਲੇ ਏਰੀਏ ਦੇ ਵਿੱਚ ਐਂਟਰ ਹੋ ਰਹੇ ਆ ਉਹਨਾਂ ਨੂੰ ਹਰ ਇੱਕ ਨੂੰ ਟੈਕਸਸ ਤੋਂ ਫਲਾਈ ਕਰਕੇ ਜੋ ਸੈਂਕਚੁਰੀ ਸਟੇਟਸ ਆ ਉੱਥੇ ਲਿਜਾਇਆ ਜਾ ਰਿਹਾ ਹੈਗਾ। ਟੈਕਸਸ ਦੇ ਗਵਰਨਰ ਗੈਗ ਐਬਟ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ 18,000 ਦੇ ਕਰੀਬ ਅਸਾਈਲਮ ਸੀਕਰਸ ਜੋ ਆ ਉਹਨਾਂ ਨੂੰ ਬੱਸਾਂ ਵਿੱਚ ਭਰ ਕੇ ਵਾਸ਼ਿੰਗਟਨ ਡੀਸੀ, ਨਿਊਯਾਰਕ ਤੇ ਫਿਲਾਡੈਲਫੀਆ ਉੱਥੇ ਭੇਜ ਦਿੱਤਾ ਹੈ। ਜਿੱਥੇ ਫਲਾਈ ਕਰ ਸਕਦੇ ਉੱਥੇ ਫਲਾਈ ਕਰ ਰਹੇ ਆ, ਜਿੱਥੇ ਨਹੀਂ ਫਲਾਈ ਕਰ ਸਕਦੇ ਉੱਥੇ ਬੱਸਾਂ ਦੇ ਰਾਹੀਂ ਭੇਜੀ ਜਾ ਰਹੇ ਆ। ਰੀਜਨਲ 에ਅਰਪੋਰਟ ਜਿਨ੍ਹਾਂ ਦੇ ਵਿੱਚ ਵੈਲੀ ਇੰਟਰਨੈਸ਼ਨਲ 에ਅਰਪੋਰਟ ਹਰਲਿੰਗਟਨ ਟੈਕਸਸ 'ਚ ਆ, ਉਹ ਉੱਥੇ ਕਈ ਦਿਨਾਂ ਤੋਂ ਰਹਿ ਰਹੇ ਆ ਲੋਕ, ਕਿਉਂਕਿ ਇੰਨਾ ਰਸ਼ ਆ, ਫਲਾਈਟਸ ਭਰ ਕੇ ਜਾ ਰਹੀਆਂ। ਜੋ ਸ਼ਿਕਾਗੋ ਦਾ ਓਹੇਅਰ 에ਅਰਪੋਰਟ ਆ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਮਾਈਗ੍ਰੈਂਟਸ ਹੈਗੇ ਆ। ਜੈਕਸਨਵਿਲ ਫਲੋਰੀਡਾ ਦੇ ਵਿੱਚ, ਫਲੋਰੀਡਾ 'ਚ ਤਾਂ ਉੱਥੇ ਦੇ ਗਵਰਨਰ ਨੇ ਨਵਾਂ ਰੂਲ ਲਾਤਾ ਵੀ ਜੇ ਕੋਈ ਇਲੀਗਲ ਬੰਦੇ ਨੂੰ ਅਨਡਾਕੂਮੈਂਟਡ ਨੂੰ ਜੌਬ ਦਊਗਾ ਤਾਂ ਉਹਨਾਂ ਦੇ ਫਾਈਨ ਬਹੁਤ ਹੋਊਗਾ। ਉੱਥੇ ਵੀ ਬਹੁਤ ਰੌਲਾ ਰੱਪਾ ਇਸ ਟਾਈਮ ਚੱਲ ਰਿਹਾ ਹੈਗਾ ਆ। ਈਵਨ ਇੱਥੋਂ ਤੱਕ ਵੀ ਆਇਆ ਸੀ ਵੀ ਲੋਕਾਂ ਨੂੰ ਕਾਰਾਂ ਖੜੀਆਂ ਕਰਕੇ ਚੈੱਕ ਕੀਤਾ ਜਾ ਰਿਹਾ, ਜੋ ਬਾਅਦ ਦੇ ਵਿੱਚ ਉਹਨਾਂ ਨੇ ਡਿਨਾਈ ਕੀਤਾ ਹੈਗਾ। ਐਲ ਪਾਸੋ ਟੈਕਸਸ ਇਹ ਦੁਨੀਆ ਦੇ ਵਿੱਚ ਕਹਿੰਦੇ ਦੇਖਿਆ ਜਾਵੇ ਦੁਨੀਆ 'ਚ ਸਭ ਤੋਂ ਬਿਜ਼ੀਐਸਟ ਬਾਰਡਰ ਕ੍ਰਾਸਿੰਗ ਆ, ਖਾਸ ਕਰਕੇ ਅਨਡਾਕੂਮੈਂਟਡ ਲੋਕਾਂ ਦੇ ਲਈ। ਸੋ ਜੋ 에ਅਰਪੋਰਟਸ ਆ ਉਹਨਾਂ ਦੇ ਅੰਦਰ ਲੋਕਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ। 4 ਘੰਟੇ ਜਦੋਂ ਫਲਾਈਟ ਹੁੰਦੀ ਆ ਉਹਦੇ 4 ਘੰਟੇ ਦੇ ਵਿੱਚ ਹੀ ਐਂਟਰ ਹੋਣ ਦਿੱਤਾ ਜਾਂਦਾ, ਤਾਂ ਕਿ 에ਅਰਪੋਰਟ ਤੇ ਕਹਿੰਦੇ ਵੀ ਬਹੁਤ ਜ਼ਿਆਦਾ ਰਸ਼ ਜਾਂ ਗੰਦ ਵਗੈਰਾ ਨਾ ਪਿਆ ਸਕੇ। ਸੋ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਐਂਟਰ ਹੋ ਰਹੇ ਆ ਉਹਨਾਂ ਨੂੰ ਟੈਕਸਸ ਦੇ ਵਿੱਚੋਂ ਧੜਾ ਧੜ ਹੋਰ ਸਟੇਟਾਂ ਨੂੰ ਭੇਜਿਆ ਜਾ ਰਿਹਾ ਹੈ।
ਜੀ ਬਿਲਕੁਲ, ਟੈਕਸਸ ਨੇ ਤੇ ਫਲੋਰੀਡਾ ਨੇ ਤੇ ਹੋਰ ਸੂਬਿਆਂ ਨੇ ਤਾਂ ਪਹਿਲਾਂ ਹੀ ਜਿਹੜਾ ਇਹ ਆਖਿਆ ਸੀਗਾ ਵੀ ਭਾਈ ਅਸੀਂ ਤਾਂ ਇਦਾਂ ਹੀ ਕਰਾਂਗੇ। ਬੱਸਾਂ ਭਰ ਕੇ ਪਹਿਲਾਂ ਵੀ ਜਿਹੜੀਆਂ ਉਹ ਘੱਲੀਆਂ ਤਾਂ ਹੁਣ ਵੀ ਜਿਹੜਾ ਉਹ ਹੋਈਆਂ ਆ। ਹੁਣ ਜਿਹੜੀ LA ਟਾਈਮਜ਼ ਰਿਪੋਰਟ ਕਰ ਰਹੀ ਆ ਵੀ ਜਿਹੜੀਆਂ ਬਾਰਡਰ ਕ੍ਰਾਸਿੰਗ ਆ ਉਹ ਕਾਫੀ ਘਟ ਗਈਆਂ ਨੇ। ਟਾਈਟਲ 42 ਦੇ ਖਤਮ ਹੋਣ ਤੋਂ ਬਾਅਦ 'ਚ ਇਹ US ਦੇ ਅਧਿਕਾਰੀ ਦੇ ਬਿਆਨ ਦੇ ਆਧਾਰ ਦੇ ਉੱਤੇ LA ਟਾਈਮਜ਼ ਨੇ ਇਹ ਜਿਹੜੀ ਕਹਿ ਸਕਦੇ ਆ ਵੀ ਖਬਰ ਛਾਪੀ ਹੈਗੀ ਆ। ਸੋ ਆਂਕੜਾ ਜਿਹੜਾ ਆ ਉਹ ਕੀ ਆ ਇਹ ਇਸ ਨੂੰ ਲੈ ਕੇ ਅਜੇ ਉਹਨਾਂ ਨੇ ਕਲੀਅਰਲੀ ਨਹੀਂ ਦੱਸਿਆ, ਪਰ US ਦਾ ਇੱਕ ਅਧਿਕਾਰੀ ਹੁਣ ਇਹ ਕਹਿ ਰਿਹਾ ਆ ਵੀ ਓਵਰ ਦਾ ਵੀਕਐਂਡ 5000 ਤੋਂ ਵੀ ਘੱਟ ਐਨਕਾਊਂਟਰ ਪ੍ਰਤੀ ਦਿਨ ਜਿਹੜੇ ਉਹਨਾਂ ਨੇ ਦੇਖੇ ਆ। 50% ਡਿਕਰੀਜ਼ ਜਿਹੜਾ ਆ ਕ੍ਰਾਸਿੰਗ ਦੇ ਵਿੱਚ ਹੋਇਆ ਆ। ਪਹਿਲਾਂ ਇਹ ਸੋਚਿਆ ਜਾ ਰਿਹਾ ਸੀਗਾ ਵੀ 14000 ਪ੍ਰਤੀ ਦਿਨ ਤੱਕ ਐਨਕਾਊਂਟਰ ਆ ਉਹ ਹੋ ਸਕਦੇ ਆ, ਪਰ ਨੰਬਰਸ ਕਹਿੰਦੇ ਕਾਫੀ ਸਿਗਨੀਫੀਕੈਂਟਲੀ ਡ੍ਰੌਪ ਹੋਏ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧਿਕਾਰੀ ਬਲਾਸ ਨੂਨੇਜ਼ ਨੀਤੋ ਉਹਨਾਂ ਨੇ ਕਿਹਾ ਆ ਵੀ 50% ਡਿਕਰੀਜ਼ ਹੋਇਆ ਆ। 10,000 3-4 ਦਿਨ ਪਹਿਲਾਂ ਟਾਈਟਲ 42 ਦੇ ਖਤਮ ਹੋਣ ਤੋਂ ਪਹਿਲਾਂ ਹੁੰਦੇ ਰਹੇ ਤੇ ਫਿਰ ਵੀਕਐਂਡ ਦੇ ਉੱਤੇ ਜਦੋਂ ਇਹ ਟਾਈਟਲ 42 ਹਟ ਗਿਆ ਆ ਤੇ ਰੈਗੂਲਰ ਜਿਹੜਾ ਟਾਈਟਲ 8 ਲਾਅ ਆਫ ਦਾ ਲੈਂਡ ਬਣਿਆ ਆ, ਉਸ ਤੋਂ ਬਾਅਦ 'ਚ ਇਹ ਆંકੜੇ ਘਟੇ ਆ। ਨਿਊਨਸ ਨੀਟੋ ਨੇ ਕਿਹਾ ਵੀ ਮੈਕਸੀਕਨ ਤੇ ਗੁਆਟਾਮਾਲਾ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਆਪਣੀ ਐਨਫੋਰਸਮੈਂਟ ਬੀਤੇ ਦਿਨਾਂ ਦੇ ਵਿੱਚ ਤਿੱਖੀ ਕੀਤੀ ਆ, ਤੇਜ਼ ਕੀਤੀ ਆ। ਇਸ ਦੇ ਨਾਲ ਜਿਹੜੇ US ਤੋਂ ਆਲਰੇਡੀ ਡਿਪੋਰਟਡ ਹਜ਼ਾਰਾਂ ਹੀ ਲੋਕ ਆ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਮੁਲਕਾਂ 'ਚ ਜਿਹੜਾ ਉੱਥੇ ਘੱਲਿਆ ਜਾ ਰਿਹਾ ਆ। ਉਹਨਾਂ ਨੇ ਦੁਬਾਰਾ ਇਹ ਦੁਹਰਾਇਆ ਵੀ DHS ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇਜ਼ੀ ਦੇ ਨਾਲ ਡੈਪੋਟੇਸ਼ਨਸ ਉਸ ਨੂੰ ਬਰਕਰਾਰ ਰੱਖੂਗੀ ਤੇ ਜਿਹੜੀ ਪਾਲਿਸੀ ਆ ਅਸਾਈਲਮ ਲਿਮਿਟ ਕਰਨ ਵਾਲੀ, ਜਿਹੜੇ ਵਿਦਆਊਟ ਆਥੋਰਾਈਜੇਸ਼ਨ ਕ੍ਰਾਸ ਕਰਦੇ, ਜਿਹੜੇ ਐਪ ਤੋਂ ਬਗੈਰ ਕ੍ਰਾਸ ਕਰ ਰਹੇ ਆ ਤੇ ਜਾਂ ਫਿਰ ਜਿਨ੍ਹਾਂ ਦੇ ਉੱਤੇ ਟ੍ਰਾਂਜ਼ਿਟ ਬੈਨ ਲੱਗਦਾ ਆ, ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਡਿਪੋਰਟ ਕਰਾਂਗੇ ਤੇ ਡਿਪੋਰਟ ਹੋਣ ਤੋਂ ਬਾਅਦ 'ਚ 5 ਸਾਲ ਦਾ ਰੀ-ਐਂਟਰੀ ਬੈਨ ਵੀ ਉਹਨਾਂ ਉੱਤੇ ਲੱਗੇਗਾ ਤੇ ਜੇ ਉਹ ਦੁਬਾਰਾ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾ ਸਕਦਾ ਆ। ਸੋ ਹੁਣ ਜਿਹੜਾ ਉਹ ਦੱਸਿਆ ਗਿਆ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਲਹੰਦਰੋ ਮੈਯੋਰਕਸ, ਉਹਨਾਂ ਨੇ CNN ਦੇ ਨਾਲ ਕੱਲ ਬੀਤੇ ਐਤਵਾਰ ਗੱਲ ਕਰਦੇ ਹੋਏ ਆਖਿਆ ਵੀ ਫਰਾਈਡੇ ਨੂੰ 6300 ਲੋਕਾਂ ਨੇ ਕ੍ਰਾਸ ਕੀਤਾ ਤੇ ਸੈਟਰਡੇ ਨੂੰ ਇਹ ਘਟ ਕੇ 4200 ਜਿਹੜਾ ਉਹ ਹੋ ਗਿਆ ਸੀਗਾ। ਸੋਮਵਾਰ ਨੂੰ ਰੌਲ ਔਰਟਿਸ ਜਿਹੜੇ ਹੈੱਡ ਹੈਗੇ ਨੇ US ਬਾਰਡਰ ਪੈਟਰੋਲ ਦੇ ਏਜੰਸੀ ਨੇ ਕਿਹਾ ਵੀ ਉਹਨਾਂ ਨੇ 14,500 ਤੋਂ ਵੱਧ ਮਾਈਗ੍ਰੈਂਟ ਪਿਛਲੇ 3 ਦਿਨਾਂ ਦੇ ਵਿੱਚ ਉਹਨਾਂ ਨੂੰ ਐਪਰੀਹੈਂਡ ਕੀਤਾ ਆ। ਸੋ ਆંકੜੇ ਜਿਹੜੇ ਇਸ ਟਾਈਮ ਆ ਉਹ ਘਟ ਰਹੇ ਆ। ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਸੋਚਿਆ ਜਾ ਰਿਹਾ ਸੀ ਵੀ ਟਾਈਟਲ 42 ਤੋਂ ਬਾਅਦ 'ਚ ਸਭ ਕੁਛ ਬਿਲਕੁਲ ਹੀ ਜ਼ਿਆਦਾ ਖੁੱਲ ਜਿਹੜਾ ਉਹ ਹੋ ਜਾਣਾ ਆ, ਪਰ ਆંકੜੇ ਕਿਤੇ ਨਾ ਕਿਤੇ ਥੋੜੇ ਜਿਹੇ ਡਿਫਰੈਂਟ ਜਿਹੜੇ ਉਹ ਆ ਰਹੇ ਆ ਕਿਉਂਕਿ ਇਹਨਾਂ ਨੇ ਡਰਾਇਆ ਵੀ ਚੰਗਾ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਲੈ ਕੇ ਬਾਈਡਨ ਹੁਣਾਂ ਨੇ ਤੇ ਮਾਯੋਰਕਸ ਹੁਣਾਂ ਨੇ ਸਾਰਿਆਂ ਨੇ ਇਹੀ ਬਾਰ-ਬਾਰ ਚਿਤਾਇਆ ਸੀਗਾ ਵੀ ਭਾਈ ਇਹ ਬਾਰਡਰ ਅਸੀਂ ਖੋਲੇ ਨਹੀਂ ਹੋਏ। ਸੋ ਪਤਾ ਨਹੀਂ, ਇਹ ਦੇਖੋ ਉਹਨਾਂ ਨੇ ਕਿਹਾ 50% ਡ੍ਰੌਪ ਹੋਇਆ, ਜਦ ਕਿ 83,000 ਮਾਈਗ੍ਰੈਂਟਸ ਪਿਛਲੇ ਹਫ਼ਤੇ ਦੇ ਵਿੱਚ ਕ੍ਰਾਸ ਕੀਤੇ ਹੈਗੇ ਆ। ਸੈਨ ਡਿਏਗੋ ਵਾਲੀ ਸਾਈਡ ਤੇ 15,000 ਦੇ ਕਰੀਬ ਜੋ ਮਾਈਗ੍ਰੈਂਟਸ ਆ ਉਹ ਟਿਵਾਨਾ ਵਾਲਾ ਜੋ ਬਾਰਡਰ ਆ ਉੱਥੇ ਇਕੱਠੇ ਹੋਏ ਆ, ਹੋਟਲਸ ਤੇ ਸ਼ੈਲਟਰਸ ਦੇ ਵਿੱਚ ਉਹ ਰਹਿ ਰਹੇ ਆ। ਤੇ ਟਾਈਟਲ 42 ਜਦੋਂ ਹੀ ਐਕਸਪਾਇਰ ਹੋਇਆ ਉਹ ਤੋਂ ਬਾਅਦ ਉਹ ਐਂਟਰ ਹੋਣ ਦੀ ਕੋਸ਼ਿਸ਼ ਕਰ ਰਹੇ ਆ। ਦੂਜੇ ਪਾਸੇ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ ਉਹ ਕੋਸ਼ਿਸ਼ ਕਰ ਰਹੀ ਆ ਵੀ ਜੋ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਅਨਪਲਾਇਮੈਂਟ ਦਿੱਤੀ ਜਾਵੇ। ਕੈਲੀਫੋਰਨੀਆ ਦਾ ਲੈਜਿਸਲੇਸ਼ਨ ਇਹ ਬਿੱਲ ਪਾਸ ਕਰਨ ਜਾ ਰਿਹਾ ਜਿਹਦੇ ਮੁਤਾਬਕ $300 ਇੱਕ ਹਫ਼ਤੇ ਦੇ ਹਿਸਾਬ ਨਾਲ 20 ਹਫ਼ਤਿਆਂ ਦੇ ਲਈ ਅਨਪਲਾਇਮੈਂਟ ਅਨਡਾਕੂਮੈਂਟਡ ਜੋ ਲੋਕ ਆ ਉਹਨਾਂ ਨੂੰ ਦਿੱਤੀ ਜਾਵੇ। SV 227 ਸੇਫਟੀ ਨੈਟ ਫਾਰ ਆਲ ਵਰਕਰਸ ਐਕਟ ਇਹਦੇ ਅਧੀਨ ਇਹ ਦਿੱਤਾ ਜਾਊਗਾ। ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਜੋ ਅਨਡਾਕੂਮੈਂਟਡ ਆ ਉਹ $485 ਮਿਲੀਅਨ ਦੇ ਕਰੀਬ ਕੰਟਰੀਬਿਊਟ ਕਰਦੇ ਆ ਅਨਪਲਾਇਮੈਂਟ ਇੰਸ਼ੋਰੈਂਸ ਸਿਸਟਮ ਦੇ ਲਈ। ਤੇ ਕਿਉਂਕਿ ਟਾਈਟਲ 42 ਖਤਮ ਹੋ ਗਿਆ, ਹੁਣ ਉਹਨਾਂ ਨੂੰ ਜੋ ਪੈਸੇ ਆ ਜੇ ਕੋਈ ਲੇ ਆਫ ਹੋ ਜਾਂਦਾ ਦਿੱਤੇ ਜਾਣੀ ਚਾਹੀਦੀ ਆ ਇਹ ਅਨਪਲਾਇਮੈਂਟ। ਤੇ ਇਹ ਵੀ ਦੱਸਦੇ ਜਾਈਏ ਵੀ ਕੈਲੀਫੋਰਨੀਆ ਇਸ ਵੇਲੇ ਜੋ ਕੈਲੀਫੋਰਨੀਆ ਦਾ ਬਜਟ ਆ ਉਹ $32 ਬਿਲੀਅਨ ਡੈਫਿਸਿਟ ਦੇ ਵਿੱਚ ਆ ਤੇ $10 ਬਿਲੀਅਨ ਜ਼ਿਆਦਾ ਆ ਜੋ ਐਂਟੀਸਪੇਟ ਕੀਤਾ ਸੀ ਉਹਦੇ ਨਾਲੋਂ। ਜੀ, ਇਸ ਮੌਕੇ ਕਹਿੰਦੇ ਵੀ 2 ਮਿਲੀਅਨ ਤੋਂ ਵੱਧ ਅਨਡਾਕੂਮੈਂਟਡ ਵਰਕਰਸ ਕੈਲੀਫੋਰਨੀਆ 'ਚ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਅਨਇੰਪਲੋਇਮੈਂਟ ਬੈਨੀਫਿਟ ਨਹੀਂ ਮਿਲਦੇ। ਇਹ ਉਹਨਾਂ ਦੇ ਲਈ ਇਹਨਾਂ ਨੇ ਰੱਖਿਆ, ਇਹ ਨਹੀਂ ਵੀ ਜਿਹੜੇ ਦੂਜੇ ਇਹਨਾਂ ਨੇ ਹੁਣ ਲੰਘ ਕੇ ਆ ਰਹੇ ਵੀ ਉਹਨਾਂ ਨੂੰ ਆਉਂਦਿਆਂ ਹੀ ਅਨਇੰਪਲੋਇਮੈਂਟ ਜਿਹੜੀ ਉਹ ਦੇਣੀ ਇਹਨਾਂ ਨੇ ਸ਼ੁਰੂ ਕਰਨੀ ਹੈ। ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਲੈ ਕੇ ਆ।
ਸੋ ਬਿਲਕੁਲ ਹਰਜੋਤ ਸਿੰਘ, ਜਿਹੜਾ ਤੁਸੀਂ ਨੰਬਰ ਦੀ ਗੱਲ ਕੀਤੀ, ਇਹ ਹੁਣ ਉਹਨਾਂ ਦੇ ਹੀ ਆંકੜੇ ਆ ਵੀ ਭਾਈ 5000 4000 ਹੀ ਜਿਹੜੇ ਆ ਐਨਕਾਊਂਟਰ ਪ੍ਰਤੀ ਦਿਨ ਹੋ ਰਹੇ ਆ, ਜਦ ਕਿ 42 ਹਟਣ ਤੋਂ ਪਹਿਲਾਂ ਇਹ 10,000 ਤੋਂ ਉੱਤੇ ਪ੍ਰਤੀ ਦਿਨ ਜਿਹੜਾ ਆ ਇਹ ਆંકੜੇ ਵਧੇ ਸੀਗੇ। ਮੈਯੋਰਕਸ ਹੁਣੀ ਖੁਦ ਆਖ ਰਹੇ ਆ ਕੀ ਸੱਚ ਆ ਕੀ ਝੂਠ ਆ, ਹੁਣ ਤਾਂ ਉਹਨਾਂ ਦੇ ਬਿਆਨ ਦੇ ਉੱਤੇ ਹੀ ਜਾਇਆ ਜਾ ਸਕਦਾ ਆ। ਪਰ ਇਹਨਾਂ ਨੇ ਡਰਾਇਆ ਜਿਹੜਾ ਇਸ ਦੇ ਵਿੱਚ ਚੰਗਾ ਸੀ। CBP ਦੀ ਜਿਹੜੀ ਉਹ ਐਪ ਆ ਉਹ ਵੀ ਕੰਮ ਨਹੀਂ ਕਰਦੀ, ਕੱਲ ਵੀ ਆਪਾਂ ਉਸ ਦੇ ਉੱਤੇ ਗੱਲ ਕਰ ਰਹੇ ਸੀਗੇ। ਸੋ ਅਜੇ ਹਾਲ ਦੀ ਘੜੀ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਕੁਛ ਇੱਥੇ ਜਿਹੜਾ ਉਹ ਬਦਲਦਾ ਰਹਿਣਾ ਆ। ACLU ਨੇ ਜਿਹੜਾ ਲਾ ਸੂਟ ਕੀਤਾ ਆ ਉਸ ਦੀ ਅਜੇ ਸੁਣਵਾਈ ਲਈ ਨਹੀਂ ਆ। ਅਦਾਲਤ ਨੇ ਜਦੋਂ ਸੁਣਵਾਈ ਹੋਊਗੀ ਕਿ ਜਿਹੜਾ ਟ੍ਰਾਂਜ਼ਿਟ ਬੈਨ ਆ ਉਸ ਉੱਤੇ ਰੋਕ ਲੱਗਦੀ ਆ ਆਰਜੀ ਤੌਰ ਦੇ ਉੱਤੇ, ਪੱਕੇ ਤੌਰ ਦੇ ਉੱਤੇ, ਉਹ ਜਿਹੜੀ ਚੀਜ਼ ਆ ਉਹ ਦੇਖਣ ਵਾਲੀ ਰਹੇਗੀ। ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਹਰਜੋਤ ਸਿੰਘ ਜੀ, ਤੇ ਫਿਰ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਜਾਰੀ ਰਹੇਗਾ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤਾਂ ਵੋਡਾਫੋਨ ਕੰਪਨੀ ਆ ਉਸ ਦੇ ਅੱਜ ਸ਼ੇਅਰ 7% ਦੇ ਕਰੀਬ ਡਾਊਨ ਚਲੇ ਗਏ। ਉਹਨਾਂ ਨੇ ਅਨਾਉਂਸ ਕੀਤਾ ਹੈ ਵੀ 11,000 ਜੌਬ ਕੱਟਸ ਕਰਨ ਜਾ ਰਹੇ ਆ। ਉਹਨਾਂ ਦੇ ਜੋ CEO ਆ, ਇਹ ਇੱਕ ਬਹੁਤ ਵੱਡਾ ਨੰਬਰ ਆ। ਹਾਲਾਂਕਿ ਟੋਟਲ ਹੈੱਡਫੋਨ ਦੇ ਜੋ EMPLOYEES ਵਰਲਡ ਵਾਈਡ ਦੇਖੀ ਜਾਈਏ ਤਾਂ 1 ਲੱਖ ਦੇ ਕਰੀਬ ਆ, ਜਿਹਦੇ ਵਿੱਚੋਂ 11,000 ਦੇ ਕਰੀਬ ਲੋਕਾਂ ਨੂੰ ਲੇ ਆਫ ਕੀਤਾ ਜਾ ਰਿਹਾ। CEO ਮਾਰਗਰੀਟਾ ਡੈਲਾ ਵੈਲੀ ਉਹਨਾਂ ਨੇ ਅੱਜ ਅਨਾਉਂਸ ਕੀਤਾ ਹੈਗਾ। ਸੋ ਜਦੋਂ ਅਨਾਉਂਸ ਕੀਤਾ ਉਸ ਟਾਈਮ ਦੇ ਉੱਤੇ ਫਿਰ ਉਹਨਾਂ ਦੇ ਜਿਹੜੇ ਸਟਾਕਸ ਆ ਉਹ ਡਾਊਨ ਗਏ ਆ। CEO ਨੇ ਇਹ ਕਿਹਾ ਵੀ ਸਾਡੀ ਜਿਹੜੀ ਗਰੋਥ ਆ ਉਹ ਬਹੁਤ ਘੱਟ ਹੋਈ ਆ ਪਿਛਲੇ ਸਮੇਂ ਦੇ ਵਿੱਚ। ਅਸੀਂ ਗੁੱਡ ਇਨਫ ਪਰਫਾਰਮ ਨਹੀਂ ਕਰ ਸਕੇ ਤੇ ਹੁਣ ਸਾਡੀਆਂ ਪ੍ਰਾਇਓਰਟੀਜ਼ ਕਸਟਮਰਸ ਆ, ਸਿੰਪਲਿਸਿਟੀ ਤੇ ਗਰੋਥ। ਵੋਡਾਫੋਨ ਨੇ ਰਿਪੋਰਟ ਕੀਤਾ ਵੀ ਉਹਨਾਂ ਨੇ $49.7 ਬਿਲੀਅਨ ਰੈਵਨਿਊ ਜੋ ਫਿਸਕਲ ਈਅਰ ਐਂਡ ਹੋਇਆ ਮਾਰਚ 31 2023 ਉਹਦੇ ਵਿੱਚ ਲਿਆਂਦਾ ਹੈਗਾ। ਸੋ ਇਹ ਪਿਛਲੇ ਸਮੇਂ ਨਾਲੋਂ ਕਾਫੀ ਘੱਟ ਹੈਗਾ। ਸੋ ਇਹ ਵੀ ਇੱਕ ਬਹੁਤ ਵੱਡੀ ਕੰਪਨੀ ਆ ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਕਰਨ ਜਾ ਰਹੀ ਹੈ। ਅਗਲੀ ਖਬਰ ਹਰਜੋਤ ਸਿੰਘ ਜੀ ਜਿਹੜੀ ਆ ਰਹੀ ਹੈ ਟੈਕਸਸ ਦੇ ਇੱਕ ਸੋਨਿਕ ਡਰਾਈਵ ਇਨ ਰੈਸਟੋਰੈਂਟ ਆ ਉੱਥੋਂ। ਤੁਸੀਂ ਕਿਸੇ ਨੂੰ ਕੋਈ ਗਲਤ ਕੰਮ ਕਰਨ ਤੋਂ ਰੋਕਦੇ ਆ ਤਾਂ ਅੱਗੋਂ ਅੱਜ ਕੱਲ੍ਹ ਪਤਾ ਨਹੀਂ ਆ ਵੀ ਭਾਈ ਉਹ ਕਿੱਦਾਂ ਦੇ ਜਿਹੜੇ ਉਹ ਹੋਣਗੇ। ਇੱਕ 12 ਸਾਲਾਂ ਦਾ ਮੁੰਡਾ ਤੇ ਇੱਕ 20 ਸਾਲਾਂ ਦਾ ਜਿਹੜਾ ਨੌਜਵਾਨ ਆ, ਉਹਨਾਂ ਦੋਨਾਂ ਦੇ ਉੱਤੇ ਮਰਡਰ ਦੇ ਚਾਰਜਸ ਲਾਏ ਗਏ ਆ। ਜਿਸ ਵਿੱਚ 12 ਸਾਲਾਂ ਦੇ ਇਸ ਮੁੰਡੇ ਨੇ ਜਿਹੜਾ ਜੁਵਨਾਈਲ ਆ, ਉਸ ਨੇ ਇਸ ਸੋਨਿਕ ਡਰਾਈਵਨ ਦੇ 32 ਸਾਲਾਂ ਦਾ ਜਿਹੜਾ ਕੰਮ ਆ ਮੈਥਿਊ ਡੇਵਿਸ, ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜਿਹੜਾ ਸੋਨਿਕ ਡਰਾਈਵਨ ਰੈਸਟੋਰੈਂਟਸ ਆ, ਇਹਨਾਂ ਦੇ ਅੰਦਰ ਬੈਠ ਕੇ ਨਹੀਂ ਹੁੰਦਾ, ਇਹ ਇਹਨਾਂ ਦੇ ਪਾਰਕਿੰਗ ਦੇ ਵਿੱਚ ਬੈਠ ਕੇ ਹੀ ਤੁਹਾਨੂੰ ਜਿਹੜਾ ਖਾਣ ਪੀਣ ਦਾ ਸਮਾਨ ਆ ਉੱਥੇ ਗੱਡੀ 'ਚ ਲਿਆ ਕੇ ਦਿੱਤਾ ਜਾਂਦਾ। ਇਹ ਖਰੂਦ ਪਾ ਰਹੇ ਸੀ, ਰੌਲਾ ਰੱਪਾ ਪਾ ਰਹੇ ਸੀ, ਦੂਜਿਆਂ ਨੂੰ ਤੰਗ ਕਰ ਰਹੇ ਸੀ। ਜਦ 32 ਸਾਲਾਂ ਦਾ ਮੈਥਿਊ ਡੇਵਿਸ ਸੋਨਿਕ ਦਾ ਵਰਕਰ, ਉਹਨੇ ਜਾ ਕੇ ਕਨਫਰੰਟ ਕੀਤਾ ਵੀ ਭਾਈ ਇੱਦਾਂ ਰੌਲਾ ਰੱਪਾ ਨਾ ਪਾਓ, ਤੁਸੀਂ ਬਾਕੀਆਂ ਨੂੰ ਇੱਕ ਹਿਸਾਬ ਦੇ ਨਾਲ ਤੰਗ ਨਾ ਕਰੋ। ਉਹ ਅੱਗੋਂ ਇਸ ਦੇ ਨਾਲ ਬਹਿਸ ਬਸਈਆ 'ਚ ਹੋ ਗਏ, ਕਨਫਰੰਟਰੇਸ਼ਨ ਜਿਹੜੀ ਉਹ ਹੋ ਗਈ, ਆਰਗੂਮੈਂਟ ਉਹ ਹੋ ਗਈ
ਇਸੇ ਦੌਰਾਨ 12 ਸਾਲਾਂ ਦਾ ਮੁੰਡਾ ਜਿਹੜਾ ਕਿ ਪੈਸੰਜਰ ਸੀਗਾ ਉਸ ਗੱਡੀ ਦੇ ਵਿੱਚ, ਉਹਨੇ ਆਪਣੀ ਬੰਦੂਕ ਕੱਢੀ ਤੇ ਇਸ ਦੇ ਉੱਤੇ ਕਈ ਗੋਲੀਆਂ ਜਿਹੜੀਆਂ ਉਹ ਮਾਰ ਦਿੱਤੀਆਂ। ਪੁਲਿਸ ਨੇ ਇਸ 12 ਸਾਲਾਂ ਦੇ ਮੁੰਡੇ ਨੂੰ ਆਇਡੈਂਟੀਫਾਈ ਸ਼ਨਾਖਤ ਤਾਂ ਨਹੀਂ ਕੀਤੀ ਕਿਉਂਕਿ ਇਹ ਅਜੇ ਨਾਬਾਲਗ ਉਮਰ ਦੇ ਵਿੱਚ ਆ, ਪਰ ਕੀਨ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਇਸ ਦਾ ਜਿਹੜਾ ਸਾਥੀ ਸੀਗਾ ਗੱਡੀ ਦੇ ਵਿੱਚ 20 ਸਾਲਾਂ ਦਾ ਐਂਜਲ ਗੋਮez ਨਾਂ ਦਾ। ਸੋ ਇਹਨਾਂ ਦੋਨਾਂ ਦੇ ਉੱਤੇ ਹੁਣ ਮਰਡਰ ਦੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ। ਇਹ ਤਕਰੀਬਨ ਉੱਥੇ ਦੇ ਲੋਕਲ ਟਾਈਮ 9:30 ਵਜੇ ਦੀ ਘਟਨਾ ਦੱਸੀ ਜਾਂਦੀ ਆ। ਜੌਨਸਨ ਕਾਉਂਟੀ ਦੇ ਇਹ ਜਿਹੜਾ ਸੋਨਿਕ ਡਰਾਈਵ-ਇਨ ਦੇ ਵਿੱਚ ਇਹ ਮਾੜੀ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ। ਆਪਾਂ ਅਕਸਰ ਗੱਲ ਕਰਦੇ ਰਹਿੰਦੇ ਆ ਵੀ ਭਾਈ ਅੱਜ ਕੱਲ੍ਹ ਲੋਕਾਂ ਦਾ ਗੁੱਸਾ ਪਤਾ ਨਹੀਂ 7ਵੇਂ ਅਸਮਾਨੀ ਤੁਰਿਆ ਬੈਠਾ ਆ, ਕੀ ਜਿਹੜਾ ਉਹ ਹੋ ਰਿਹਾ ਆ। 12 ਸਾਲਾਂ ਦਾ ਨਿਆਣਾ ਬੰਦੂਕ ਲਈ ਫਿਰਦਾ ਆ, ਉਹ ਗੋਲੀਆਂ ਚਲਾ ਰਿਹਾ ਕਿਸੇ ਦੇ ਨਾਲ, ਜੇ ਕਿਸੇ ਦੇ ਨਾਲ ਆਰਗੂਮੈਂਟ ਵੀ ਹੋ ਗਿਆ ਤਾਂ ਅੱਜ ਕੱਲ੍ਹ ਨਤੀਜਾ ਜਿਹੜਾ ਗੋਲੀ ਦਾ ਸ਼ਿਕਾਰ ਜਿਹੜਾ ਉਹ ਹੋ ਜਾਣਾ, ਇੱਧਰਲੇ ਪਾਸੇ ਨੂੰ ਗੱਲ ਵੱਧ ਰਹੀ ਆ। ਇਹ ਬੜੀ ਮੰਦਭਾਗੀ ਜਿਹੜੀ ਗੱਲ ਆ। ਸੋ ਭਾਈ ਸਾਰਿਆਂ ਨੂੰ ਦੇਖ ਕੇ ਚੱਲਣਾ ਜਿਹੜਾ ਉਹ ਚਾਹੀਦਾ ਆ ਵੀ ਕੀ ਹੋ ਰਿਹਾ ਆ। ਨਿਆਣਿਆਂ ਨੂੰ ਸਹੀ ਜਿਹੜੀ ਆ ਉਹ ਅਕਲ ਦੇਣੀ ਚਾਹੀਦੀ ਆ ਵੀ ਕੀ ਸਹੀ ਆ ਕੀ ਗਲਤ ਆ, ਉਹ ਕਿੱਦਾਂ ਦੇ ਲੋਕਾਂ ਦੇ ਨਾਲ ਘੁੰਮ ਫਿਰ ਰਹੇ ਆ। ਇਹ ਚਿੰਤਾਜਨਕ ਸਥਿਤੀ ਜਿਹੜੀ ਉਹ ਜ਼ਰੂਰ ਬਣੀ ਆ। ਉਹ ਜਿਹੜਾ ਮੁੰਡਾ ਮਾਰਿਆ ਗਿਆ 32 ਸਾਲਾਂ ਦਾ, ਉਹਦਾ ਇੱਕ 10 ਸਾਲਾਂ ਦਾ ਨਿਆਣਾ ਆ। ਹੁਣ ਦੇਖੋ ਉਹ ਤੋਂ 2 ਸਾਲ ਵੱਡੇ ਨੇ ਇਸ ਨੂੰ ਜਿਹੜਾ ਉਹ ਮਾਰ ਕੇ ਜਿਹੜਾ ਆ ਉਹ ਪਰਿਵਾਰ ਨੂੰ ਤਹਿਸ ਨਹਿਸ ਕਰ ਦਿੱਤਾ। ਅਗਲੇ ਫੰਡ ਰੇਜ਼ ਕਰਕੇ ਹੁਣ ਉਸ ਦਾ ਲਾਸਟ ਜਿਹੜਾ ਫਿਊਨਰਲ ਕਾਸਟ ਆ ਉਹ ਕਵਰ ਕਰ ਰਹੇ ਹੈਗੇ ਆ। ਸੋ ਇਹ ਕੀਨ ਸ਼ਹਿਰ ਜਿਹੜਾ ਆ ਟੈਕਸਸ ਦੇ ਵਿੱਚ, ਇਹ ਉੱਥੇ ਬਹੁਤ ਮੰਦਭਾਗੀ ਘਟਨਾ ਵਾਪਰੀ। ਜੀ ਬਿਲਕੁਲ, ਉਹ ਕੱਲਾ ਖਰੂਦ ਨਹੀਂ ਪਾ ਰਿਹਾ ਸੀ, ਉੱਥੇ ਪਿਸ਼ਾਬ ਵੀ ਸ਼ਰੇਆਮ ਕਰ ਰਿਹਾ ਸੀ, ਜਦ ਕਿ ਸੋਨਿਕ ਦੇ ਵਿੱਚ ਸਾਰਾ ਕੁਝ ਜੋ ਹੁੰਦਾ ਹੈ ਉੱਥੇ ਬਾਹਰ ਹੀ ਖੜ ਕੇ ਪੀਂਦੇ ਹੈਗੇ ਆ, ਬਾਹਰ ਹੀ ਖੜ ਕੇ ਲੋਕ ਪਾਰਕਿੰਗ ਲਾਟ 'ਚ ਹੀ ਹੁੰਦਾ ਹੈ ਸਾਰਾ ਕੁਝ। ਜੀ ਅਗਲੀ ਖਬਰ ਵੱਲ ਚਲੀਏ। ਉਹ ਵੀ ਗਨ ਵਾਇਲੈਂਸ ਨੂੰ ਲੈ ਕੇ ਅਮੰਗ ਯੂਥ। ਸੈਕਰਾਮੈਂਟੋ ਦੇ ਬਿਜ਼ਨਸ ਓਨਰਸ ਬਹੁਤ ਜ਼ਿਆਦਾ ਕੰਸਰਨ ਆ ਇਸ ਟਾਈਮ ਦੇ ਵਿੱਚ ਵੀ ਉੱਥੇ ਵੀ ਗਨ ਵਾਇਲੈਂਸ ਸਿਟੀ ਆਫ ਸੈਕਰਾਮੈਂਟੋ 'ਚ ਬਹੁਤ ਹੋ ਰਹੀ ਆ, ਖਾਸ ਕਰਕੇ ਸਟੋਰਾਂ ਦੇ ਉੱਤੇ। ਕਹਿੰਦੇ ਵੀ ਇੱਕ ਯੂਨੀਵਰਸਲ ਕਲੋਥਿੰਗ ਬੁਟੀਕ ਕਰਕੇ ਸਟੋਰ ਆ, ਉਹਦੇ ਬਾਹਰ ਦੋ ਜੋ ਜਵਾਨ ਸੀ 18 ਸਾਲ ਤੋਂ ਘੱਟੇ ਸੀ, ਆਪਸ ਦੇ ਵਿੱਚ ਲੜ ਪਏ ਤੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਗੋਲੀਆਂ ਵੀ ਚਲਾਤੀਆਂ ਤੇ ਉਹਦੇ ਬਾਅਦ ਸਟੋਰ ਦਾ ਨੁਕਸਾਨ ਵੀ ਕੀਤਾ, $30,000 ਤੋਂ ਵੱਧ ਦਾ ਨੁਕਸਾਨ ਕੀਤਾ। ਇਸੇ ਤਰ੍ਹਾਂ ਇੱਕ ਹੋਰ ਲਿਕਰ ਸਟੋਰ ਦੇ ਭੰਨ ਤੋੜ ਦੀ ਵੀ ਬਹੁਤ ਜ਼ਿਆਦਾ ਖਬਰ ਆ ਰਹੀ ਹੈਗੀ ਆ। ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਹੁਣ ਜੋ ਲਾਅ ਮੇਕਰਸ ਆ ਉਹ ਸਟੇਟ ਕੈਪੀਟਲ ਦੇ ਵਿੱਚ ਆਨਗੋਇੰਗ ਗਨ ਵਾਇਲੈਂਸ ਜੋ ਖਾਸ ਕਰਕੇ ਯੂਥ ਦੇ ਵਿੱਚ ਆ ਉਹਦੇ ਉੱਤੇ ਡਿਸਕਸ਼ਨ ਕਰ ਰਹੇ ਆ। ਹੁਣ ਇਹ ਪਤਾ ਨਹੀਂ ਵੀ ਡਿਸਕਸ਼ਨ ਦਾ ਕੋਈ ਰਿਜ਼ਲਟ ਨਿਕਲੂਗਾ ਜਾਂ ਨਹੀਂ, ਪਰ ਇੰਨੀ ਕੁ ਜ਼ਰੂਰ ਸਾਡੀ ਬੇਨਤੀ ਆ ਜਿੰਨੇ ਵੀ ਪੰਜਾਬੀ ਰੇਡੀਓ USA ਵਾਲੇ ਸੁਣ ਰਹੇ ਆ, ਕਿਉਂਕਿ ਸਮਾਲ ਬਿਜ਼ਨਸ ਮੈਜੋਰਟੀ 'ਚ ਆਪਣੇ ਲੋਕ ਓਨ ਕਰਦੇ ਆ ਸੈਕਰਾਮੈਂਟੋ ਹਰ ਇੱਕ ਜਗ੍ਹਾ ਹੀ। ਸੋ ਸੈਕਰਾਮੈਂਟੋ ਵਾਲੇ ਥੋੜ੍ਹਾ ਜਿਹਾ ਧਿਆਨ ਰੱਖੋ, ਜੇ ਕੋਈ ਸ਼ਰਾਰਤ ਕਰਦਾ ਹੈ ਤਾਂ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਫਸਣ ਦੀ ਗੱਲਬਾਤ ਨਾ ਕਰੋ, ਕਿਉਂਕਿ ਪਿਛਲੇ ਹਫ਼ਤੇ ਸਟਾਕਟਨ ਦੇ ਵਿੱਚ ਇੱਕ 16 ਸਾਲਾਂ ਦਾ ਮਰਿਆ, ਬੈਕਾਵਿਲ 'ਚ ਇੱਕ 13 ਸਾਲਾਂ ਦਾ ਮਰਿਆ। ਸੋ ਇਹ ਆ ਵੀ ਨਾ ਉਹਨਾਂ ਨੂੰ ਅਕਲ ਆ, ਨਾ ਕੋਈ 18 ਸਾਲ ਤੋਂ ਥੱਲੇ ਜੋ ਨਿਆਣਾ ਆ ਉਹਨੂੰ ਕੀ ਪਤਾ ਹੋਣਾ ਆ। ਸੋ ਉਹ ਇੱਕ ਦੂਜੇ ਦੇ ਗੋਲੀਆਂ ਵੀ ਚਲਾਉਂਦੇ ਆ, ਸਟੋਰਾਂ ਦੀ ਲੁੱਟਮਾਰ ਵੀ ਕਰਦੇ ਆ। ਸੋ ਬੜੇ ਧਿਆਨ ਦੇ ਨਾਲ ਜੋ ਆਪਣੇ ਇੰਪਲਾਈਜ਼ ਆ ਜਿੰਨੇ ਵੀ ਸਟੋਰਾਂ ਵਾਲੇ, ਉਹਨਾਂ ਨੂੰ ਕਹਿ ਕੇ ਰੱਖੋ ਵੀ ਜੇ ਕੋਈ ਆਉਂਦਾ ਆ ਮੰਗਦਾ ਆ ਪੈਸੇ, ਚੁੱਪ ਕਰਕੇ ਫੜਾ ਦਿਓ, ਉਹਦੇ ਨਾਲ ਕੋਈ ਫਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ। ਵੇਖੋ ਜੀ ਬਿਲਕੁਲ ਕੀ ਕੁਛ ਜਿਹੜਾ ਇਹ ਚੱਲ ਰਿਹਾ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸੈਨ ਫਰਾਂਸਿਸਕੋ ਦੇ ਵਾਲਗ੍ਰੀਨ, ਸਭ ਨੂੰ ਹੀ ਪਤਾ ਹੈ ਵੀ ਉੱਥੇ ਜਿਹੜੀ ਕਿੰਨੀ ਜ਼ਿਆਦਾ ਸ਼ਾਪਲਿਫਟਿੰਗ, ਸਮੈਸ਼ ਐਂਡ ਗ੍ਰੈਬ, ਉਹ ਸਾਰਾ ਕੁਛ ਚੱਲਦਾ ਰਿਹਾ ਆ। ਕਈ ਜਿਹੜੇ ਸਟੋਰ ਆ ਉਹ ਬੰਦ ਹੋ ਰਹੇ ਆ। ਇੱਕ ਵੀਡੀਓ ਹੁਣ ਸਾਹਮਣੇ ਆਈ ਆ ਸੈਨ ਫਰਾਂਸਿਸਕੋ ਦੇ ਵਿੱਚ, ਜਿਹੜਾ ਇੱਕ ਵਾਲਗ੍ਰੀਨ ਆ ਉਸ ਦੇ ਸਿਕਿਉਰਿਟੀ ਗਾਰਡ ਨੇ ਕਥਿਤ ਤੌਰ ਦੇ ਉੱਤੇ ਜਿਹੜਾ ਇੱਕ ਉੱਥੇ ਸ਼ਾਪ ਲਿਫਟਰ ਸੀ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਹੁਣ ਸੈਨ ਫਰਾਂਸਿਸਕੋ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਫੈਸਲਾ ਲਿਆ ਆ ਵੀ ਇਸ ਸਿਕਿਉਰਿਟੀ ਗਾਰਡ ਦੇ ਉਲਟ ਕ੍ਰਿਮੀਨਲ ਚਾਰजेस ਜਿਹੜੇ ਆ ਉਹ ਨਹੀਂ ਫਾਈਲ ਕੀਤੇ ਜਾਣਗੇ। ਸੋ ਇਹ ਜਿਹੜੇ ਡਿਸਟ੍ਰਿਕਟ ਅਟਾਰਨੀ ਬਰੂਕ ਜੈਂਕਿੰਸ ਆ, ਉਹਨਾਂ ਨੇ ਕਿਹਾ ਵੀ ਇਨਸਫੀਸ਼ੀਐਂਟ ਐਵੀਡੈਂਸ ਆ, ਵੀ ਸਾਡੇ ਕੋਲ ਕੋਈ ਪੁਖਤਾ ਇੱਦਾਂ ਦੇ ਸਬੂਤ ਨਹੀਂ ਆ ਜਿਸ ਆਧਾਰ ਦੇ ਉੱਤੇ ਇਸ ਸਿਕਿਉਰਿਟੀ ਗਾਰਡ ਦੇ ਉਲਟ ਕੋਈ ਚਾਰजेस ਜਾਂ ਉਹ ਲਗਾਏ ਜਾਣ। ਸੋ ਇਹ ਉਹਨਾਂ ਨੇ ਫੈਸਲਾ ਕੱਲ ਆਪਣਾ
ਦੱਸਿਆ ਸੀਗਾ। ਨਾਲ ਹੀ ਜਿਹੜੀ ਸਰਵੇਲੈਂਸ ਵੀਡੀਓ ਉਹਨਾਂ ਨੇ ਰਿਲੀਜ਼ ਕੀਤੀ ਇਸ ਪੂਰੇ ਇਨਸੀਡੈਂਟ ਦੀ, ਜਿਸ ਨੂੰ ਉਹਨਾਂ ਨੇ ਦਿਖਾਇਆ, ਕਹਿੰਦੇ ਵੀ ਇਸ ਦੇ ਆਧਾਰ ਦੇ ਉੱਤੇ ਹੀ ਅਸੀਂ ਫੈਸਲਾ ਲਿਆ ਆ ਤੇ ਅਸੀਂ ਜਨਤਕ ਕਰ ਰਹੇ ਹਾਂ ਜੋ ਸਬੂਤ ਸਾਡੇ ਸਾਹਮਣੇ ਆ। ਸੋ ਕਹਿੰਦੇ ਵੀ ਆਪਣੀ ਟੈਂਪਟੇਸ਼ਨ ਹੁੰਦੀ ਆ ਐਜ਼ ਹਿਊਮਨ ਬੀਇੰਗਸ, ਵੀ ਜਦੋਂ ਕੱਲੀ ਵੀਡੀਓ ਫੁਟੇਜ ਹੈਗੀ ਆ, ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੈਗਾ, ਤਾਂ ਅਸੀਂ ਇਸ ਦੇ ਆਧਾਰ ਦੇ ਉੱਤੇ ਚਾਰਜ ਕਰਨਾ ਜਿਹੜਾ ਉਹ ਔਖਾ ਹੋਊਗਾ। ਸਰਵੇਲੈਂਸ ਵੀਡੀਓ ਜਿਹੜੀ ਇਹ 27 ਅਪ੍ਰੈਲ ਦੀ ਦੱਸੀ ਜਾਂਦੀ ਆ, ਡਾਊਨਟਾਊਨ ਦੇ ਇਹ ਵਾਲਗ੍ਰੀਨ ਆ, ਸ਼ਾਮੀ 6:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਆ। 24 ਸਾਲਾ ਬੈਂਕੋ ਬਰਾਊਨ ਕਹਿੰਦੇ ਵੀ ਸਟੋਰ ਦੇ ਵਿੱਚੋਂ ਸਮਾਨ ਚੱਕ ਕੇ ਚੋਰੀ ਕਰਕੇ ਬਗੈਰ ਪੇ ਕੀਤੇ ਉਹ ਜਾ ਰਿਹਾ ਸੀ, ਜਦ ਉੱਥੇ ਔਨ ਡਿਊਟੀ ਜਿਹੜਾ ਲਾਫੁਲੀ ਆਰਮਡ ਸੀਗਾ ਸਿਕਿਉਰਿਟੀ ਗਾਰਡ 33 ਸਾਲਾਂ ਦਾ ਮਾਈਕਲ ਅਰਲ ਵੇਨ ਐਂਥਨੀ, ਉਸਨੇ ਬਰਾਊਨ ਨੂੰ ਰੋਕਿਆ। ਫਿਰ ਘਸੁੰਨ ਮੁੱਕੀ ਜਿਹੜੀ ਉਹ ਹੋਈ। 1 ਮਿੰਟ ਤੋਂ ਘੱਟ ਜਿਹੜੇ ਇਹ ਦੋਨੋਂ ਇੱਕ ਦੂਜੇ ਦੇ ਨਾਲ ਇਦਾਂ ਲੜਦੇ ਰਹੇ। ਐਂਥਨੀ ਬਰਾਊਨ ਨੂੰ ਗਰਾਊਂਡ ਦੇ ਉੱਤੇ ਉਸਨੇ ਪਿੰਨ ਕਰ ਦਿੱਤਾ। ਜਿਹੜੇ ਸ਼ਾਪਰਸ ਆ ਉਹ ਆਪਣਾ ਆਮ ਅੰਦਰ ਬਾਹਰ ਜਿਹੜੇ ਉਹ ਜਾ ਰਹੇ ਸੀਗੇ। ਵੀਡੀਓ ਦੇ ਵਿੱਚ ਕਹਿੰਦੇ ਵੀ ਇਹ ਵੀ ਨਜ਼ਰ ਆਉਂਦਾ ਵੀ ਐਂਥਨੀ ਬਰਾਊਨ ਨੂੰ ਜਿਹੜਾ ਆ ਉਹ ਛੱਡ ਰਿਹਾ ਸੀਗਾ। ਜਦ ਉਸਨੇ ਬੈਗ ਚੱਕਿਆ ਤਾਂ ਐਗਜ਼ਿਟ ਵੱਲ ਨੂੰ ਫੇਰ ਜਿਹੜਾ ਆ ਉਹ ਭੱਜਿਆ। ਸੋ ਪਿੱਛੇ ਨੂੰ ਆਇਆ, ਡੋਰ ਦੇ ਉੱਤੋਂ ਦੀ ਜਿਹੜਾ ਉਹ ਆਇਆ ਤੇ ਇਹਨੇ ਦੇ ਵਿੱਚ ਐਂਥਨੀ ਨੇ ਆਪਣੀ ਬੰਦੂਕ ਚੱਕੀ ਤੇ ਇੱਕ ਗੋਲੀ ਜਿਹੜੀ ਆ ਉਸ ਦੇ ਛਾਤੀ ਦੇ ਵਿੱਚ ਮਾਰੀ, ਜਿਸ ਤੋਂ ਬਾਅਦ ਚ ਬਰਾਊਨ ਦੀ ਮੌਤ ਹੋ ਗਈ ਆ। ਸੋ ਇਹ ਸਾਰਾ ਕੁਝ ਹੋਣ ਤੋਂ ਬਾਅਦ ਦੇ ਵਿੱਚ ਹੁਣ ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਨੇ ਇਹ ਫੈਸਲਾ ਲਿਆ ਆ ਵੀ ਭਾਈ ਅਸੀਂ ਸਿਕਿਉਰਿਟੀ ਗਾਰਡ ਦੇ ਉਲਟ ਕੋਈ ਕ੍ਰਿਮੀਨਲ ਚਾਰजेस ਜਿਹੜੇ ਉਹ ਨਹੀਂ ਫਾਈਲ ਕਰਾਂਗੇ। ਹੁਣ ਦੇਖੋ ਕਿੱਡੀ ਪ੍ਰੋਬਲਮ ਵਾਲੀ ਗੱਲ ਆ, ਜਿੱਦਾਂ ਤੁਸੀਂ ਗੱਲ ਕਰ ਰਹੇ ਆ ਵੀ ਜਿਹੜੇ ਸਮਾਲ ਬਿਜ਼ਨੈਸਿਸ ਆ ਉਹ ਡਰੇ ਪਏ ਆ ਵੀ ਕੀ ਕਰੀਏ। ਹੁਣ ਜੇ ਸਟੈਂਡ ਕਰਦੇ ਆ ਆਪਣੀ ਗਰਾਊਂਡ ਤਾਂ ਇਹ ਫਿਕਰ ਆ ਵੀ ਕਿਤੇ ਭਾਈ ਸਾਡੇ ਤੇ ਕ੍ਰਿਮੀਨਲ ਚਾਰजेस ਨਾ ਲੱਗ ਜਾਣ, ਤੇ ਜੇ ਉਹ ਨਹੀਂ ਕਰਦੇ ਸਟੈਂਡ ਗਰਾਊਂਡ ਤਾਂ ਫਿਰ ਪ੍ਰੋਬਲਮ ਇਹ ਆ ਵੀ ਭਾਈ ਕਿੰਨਾ ਕੁ ਚਿਰ ਲੁੱਟ ਖੋ ਜਿਹੜੀ ਉਹ ਕਰਾਈ ਜਾਵਾਂਗੇ। ਸੋ ਇਹ ਤਾਂ ਹੁਣ ਜਿਹੜੇ ਲਾ ਮੇਕਰਸ ਆ ਭਾਈ, ਇਹ ਇਸ ਚੀਜ਼ ਦੇ ਉੱਤੇ ਇਹਨਾਂ ਨੂੰ ਪਹਿਲਾਂ ਹੀ ਕੋਈ ਸਖਤੀ ਰੱਖਣੀ ਜਿਹੜੀ ਉਹ ਚਾਹੀਦੀ ਆ। ਜੇ ਇੰਨੀ ਖੁੱਲ੍ਹ ਦੇ ਰੱਖੂਗੇ ਤਾਂ ਫਿਰ ਤਾਂ ਭਾਈ ਕੰਮ ਖਰਾਬ ਹੀ ਹੁੰਦਾ ਜਾਣਾ ਆ। ਇਹ ਤਾਂ ਕਹਿ ਸਕਦੇ ਆ ਵੀ ਹੋਇਆ ਤਾਂ ਮਾੜਾ ਆ ਵੀ ਉਹ ਮਰ ਗਿਆ ਬੰਦਾ, ਵੀ ਉਹ ਜੇ ਉਹ ਨਾ ਕਰਦਾ ਤਾਂ ਸ਼ਾਇਦ ਬਚਾਅ ਹੋ ਜਾਂਦਾ ਤੇ ਜਾਂ ਹੋਰ ਤਰੀਕੇ ਦੇ ਨਾਲ ਰੋਕਿਆ ਜਾਂਦਾ। ਪਰ ਪੁਲਿਸ ਵਾਲੇ ਵੀ ਕੀ ਕਰਦੇ, ਜੇ $900 ਤੋਂ ਘੱਟ ਹੁੰਦਾ ਉਹਨੇ ਫੇਰ ਬਾਹਰ ਆ ਜਾਣਾ ਸੀਗਾ, ਉਹਦਾ ਉਹਨਾਂ ਨੂੰ ਕੋਈ ਫਰਕ ਨਹੀਂ ਹੋਣਾ ਸੀਗਾ। ਸੋ ਫਿਰ ਕਈਆਂ ਨੇ ਕਾਨੂੰਨ ਆਪਣੇ ਹੱਥ 'ਚ ਲੈਣਾ ਆ ਤੇ ਇਹ ਇੱਦਾਂ ਦੀਆਂ ਸਿਚੁਏਸ਼ਨਸ ਨਾ ਵਾਪਰਨ ਤਾਂ ਇਹ ਲਾ ਮੇਕਰਸ ਨੂੰ ਹੀ ਦੇਖਣਾ ਪੈਣਾ ਵੀ ਭਾਈ ਇਸ ਸਥਿਤੀ ਤੋਂ ਪਹਿਲਾਂ ਹੀ ਜਿਹੜਾ ਉਹ ਕਾਬੂ ਕਰਨ ਦੀ ਕੋਸ਼ਿਸ਼ ਕਰੋ। ਇੰਨੀ ਖੁੱਲ੍ਹ ਜਿਹੜੀ ਆ ਉਹ ਕ੍ਰਿਮੀਨਲਸ ਨੂੰ ਨਹੀਂ ਮਿਲਣੀ ਚਾਹੀਦੀ। ਆਵਾਜ਼ ਘੱਟ ਹੋ ਰਹੀ ਹੈ ਭਾਈ ਤੁਹਾਡੀ। ਜੀ, ਕੁਛ ਮਹੀਨੇ ਪਹਿਲਾਂ ਓਕਲੈਂਡ 'ਚ ਏਦਾਂ ਹੀ ਆਪਣੇ ਪੰਜਾਬੀ ਦਾ ਇੱਕ ਸਟੋਰ ਸੀ, ਜਿੱਥੇ 10 ਦੇ ਕਰੀਬ ਲੋਕ ਬੈਗ ਲੈ ਕੇ ਸਮੈਸ਼ ਗ੍ਰੈਬ ਵਾਂਗ ਭਰ ਕੇ ਸਮਾਨ ਲੈ ਕੇ ਬਾਹਰ ਚਲੇ ਗਏ ਤੇ ਜਦੋਂ ਉਹ ਸਟੋਰ ਦਾ ਜੋ ਮੈਨੇਜਰ ਸੀ ਉਹਨਾਂ ਦੇ ਪਿੱਛੇ ਬੰਦੂਕ ਆਪਣੀ ਗਨ ਲੈ ਕੇ ਭੱਜਿਆ, ਹਾਲਾਂਕਿ ਉਹਨੂੰ ਕੋਈ ਚਲਾਈ ਨਹੀਂ ਹੈਗੀ। ਵੀ ਘੱਟੋ ਘੱਟ ਇਹਨਾਂ ਨੂੰ ਡਰਾ ਤਾਂ ਦਈਏ ਤੇ ਮੁੜ ਕੇ ਉਹ ਜੋ ਸਟੋਰ ਓਨਰ ਸੀ ਉਹਨੂੰ ਪੁਲਿਸ ਵਾਲਿਆਂ ਨੇ ਡਿਟੇਨ ਕਰ ਲਿਆ ਦੇਖ ਲਓ ਵੀ ਤੇਰੀ ਜਾਨ ਨੂੰ ਤਾਂ ਕੋਈ ਖਤਰਾ ਨਹੀਂ ਸੀ, ਤੂੰ ਕਾਹਦੇ ਗਨ ਲੈ ਕੇ ਉਹਨਾਂ ਦੇ ਪਿੱਛੇ ਭੱਜਿਆ। ਦੇਖੋ ਉਹ ਹੁਣ ਤੁਸੀਂ ਦੱਸੋ ਵੀ ਸਟੋਰ ਵਾਲਾ ਕੀ ਕਰੋ, ਜੇ ਇੱਕ ਵਾਰੀ ਤੁਹਾਡੇ 8-10 ਜਣੇ ਭਰ ਕੇ ਲਿਆ ਫਿਰ ਤਾਂ ਉਹਨੇ ਰੋਜ਼ ਦਾ ਹੀ ਕੰਮ ਇਹ ਰੱਖਣਾ ਵੀ ਕੋਈ ਵੀ ਉੱਥੇ ਕਿਹੜਾ ਕੁਛ ਹੁੰਦਾ। ਆ ਬੈਲ ਮੁਝੇ ਮਾਰ ਪੇ ਬਸ ਆ ਕੇ ਵੀ ਸਾਨੂੰ ਕੁੱਟੀ ਜਾਓ ਬਸ ਤੁਸੀਂ, ਵੀ ਕ੍ਰਿਮੀਨਲ ਦੇ ਜ਼ਿਆਦਾ ਰਾਈਟ ਆ ਤੇ ਜਿਹੜਾ ਬਿਜ਼ਨਸ ਰਨ ਕਰ ਰਿਹਾ ਆ ਤੇ ਜਾਂ ਜਿਹੜੇ ਲਾ ਅਬਾਈਡਿੰਗ ਸਿਟੀਜ਼ਨ ਆ ਉਹਨਾਂ ਦੇ ਕਾਨੂੰਨ ਘੱਟ ਆ, ਫਿਰ ਉਹਨਾਂ ਦੇ ਹੱਕ ਘੱਟ ਆ। ਇਹ ਤਾਂ ਫਿਰ ਤੁੱਕ ਨਹੀਂ ਨਾ ਬਣਦੀ ਕੋਈ ਵੀ। ਸੋ ਅੱਜ ਆਪਾਂ ਇੰਸ਼ੋਰੈਂਸ ਦਾ ਕਰਨਾ ਸੀ, ਹੁਣ ਡਿਲੇ ਆ। ਆਪਾਂ ਅਗਲੇ ਮੰਗਲਵਾਰ ਨੂੰ ਜ਼ਰੂਰ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਾਂਗੇ, ਖਾਸ ਕਰਕੇ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ, ਆਟੋ ਇੰਸ਼ੋਰੈਂਸ ਨੂੰ ਲੈ ਕੇ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਕ੍ਰਾਈਸਿਸ ਬਹੁਤ ਵੱਡਾ ਆਇਆ, ਲੋਕਾਂ ਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ, ਰੇਟਸ ਬਹੁਤ ਹਾਈ ਹੋ ਰਹੇ। ਉਹਦੇ ਬਾਰੇ ਆਪਾਂ ਗੱਲਬਾਤ ਅਗਲੇ ਮੰਗਲਵਾਰ ਨੂੰ ਫਿਰ ਕਰਾਂਗੇ। ਜੀ, ਜਾਂਦੇ ਜਾਂਦੇ ਇੱਕ ਜ਼ਰੂਰ ਦੱਸਦੇ ਜਾਈਏ, ਹੋਮ ਡੀਪੋ ਜਿਹੜਾ ਕਹਿ ਲਓ ਵੀ ਘਰ ਬਣਾਉਣ ਵਾਲੀਆਂ ਜਿਹੜਾ ਸਮਾਨ ਜਿੱਥੋਂ ਲੋਕ ਖਰੀਦਦੇ ਆ, ਚਾਹੇ DIY ਕਰਦੇ ਨੇ ਬਹੁਤ ਸਾਰੇ ਲੋਕ, ਉਹਨਾਂ ਦਾ ਫੋਰਕਾਸਟ ਬਹੁਤ ਹੀ ਕਮਜ਼ੋਰ ਜਿਹੜਾ ਉਹ ਨਜ਼ਰ ਆਇਆ ਆ। ਕੰਜ਼ਿਊਮਰ ਡਿਮਾਂਡ ਕਾਫੀ ਜ਼ਿਆਦਾ ਘਟੀ ਆ। ਇਹਦੇ ਨਾਲ ਜਿਹੜਾ ਅੱਜ ਸਟਾਕ ਮਾਰਕੀਟ ਦੇ ਉੱਤੇ ਵੀ ਅਸਰ ਮਾੜਾ ਜਿਹੜਾ ਉਹ ਨਜ਼ਰ ਆ ਰਿਹਾ ਆ। ਸਟਾਕ ਮਾਰਕੀਟ ਤਕਰੀਬਨ 200 ਪੁਆਇੰਟ ਥੱਲੇ ਨੂੰ ਜਿਹੜੀ ਉਹ ਗਈ ਹੈਗੀ ਆ। ਸੋ ਬਿਲਕੁਲ ਇਹ ਤੋਂ ਪਤਾ ਲੱਗਦਾ ਵੀ ਲੋਕਾਂ ਨੇ ਹੁਣ ਜੋ ਮਨੀ ਆ ਉਹ ਸਪੈਂਡ ਕਰਨਾ ਘਟਾਤਾ ਹੈ। ਨਹੀਂ, ਸਪੈਂਡ ਹੋ ਗਈ। ਜਿਹੜੀ ਹਰਜੋਤ ਸਿੰਘ ਜੀ ਮਿਲੀ ਸੀ ਉਹ ਮੁੱਕ ਗਏ ਨੇ, ਚੈੱਕ ਬਿੱਲ ਸਭ ਜਿਹੜੇ ਉਹ ਆ, ਉਤੋਂ ਮਹਿੰਗਾਈ ਆ। ਸੋ ਲੋਕ ਸਿਆਣਪ ਵਰਤ ਰਹੇ ਆ ਵੀ ਭਾਈ ਹੁਣ
ਬਚਣਾ ਹੀ ਪੈਣਾ ਆ, ਜਿੰਨੇ ਬਚਾ ਕੇ ਰੱਖ ਸਕਦੇ ਆ ਉਸੇ 'ਚ ਹੀ ਭਲਾਈ ਹੈਗੀ ਆ ਜੀ। ਤੇ ਆਪਾਂ ਹੁਣ ਲੈਂਦੇ ਆ ਜੀ ਇਜਾਜ਼ਤ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ, 11 ਤੋਂ 1 ਨਜ਼ਰੀਆ, 1 ਤੋਂ 2:30 ਕੁਝ ਗੱਲਾਂ ਕੁਝ ਗੀਤ, 3 ਤੋਂ 4 ਸਾਂਝੀ ਸੱਤ, ਜਿਸ ਦੇ ਵਿੱਚ ਅੱਜ ਫਾਰਮਿੰਗ ਦੇ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਇੱਕ ਪਾਣੀ ਦੇ ਮੁੱਦਿਆਂ ਨੂੰ ਲੈ ਕੇ ਵਾਟਰ ਰਾਈਟਸ ਕੈਲੀਫੋਰਨੀਆ ਦੇ ਕਿੱਥੋਂ ਸ਼ੁਰੂ ਹੋਏ, ਕੀ ਆ, ਕਿਵੇਂ ਆ, ਇੱਕ ਵਿਸ਼ੇਸ਼ਕ ਜਿਹੜੇ ਇਹਦੇ ਮਾਹਰ ਨੇ ਡੈਨ ਰਾਈਟ ਕਰਕੇ ਆ, ਉਹਨਾਂ ਦੇ ਨਾਲ ਆਪਾਂ ਜਿਹੜੀ ਉਹ ਗੱਲਬਾਤ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਸਿਹਤ ਸੰਭਾਲ ਦਾ ਘਰੇਲੂ ਨੁਸਖੇ ਹੋਮ ਰੈਮਡੀਜ਼ ਦਾ ਆਊਗਾ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8:30 ਵਜੇ ਫਿਰ ਦੀਪਕ ਸ਼ਰਮਾ ਚਨਾਰਥਲ ਜੀ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿਣਗੇ। ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।